अस्सलामुअलैकुम नाज़रीन, प्रोग्राम गूढ़ी गल लतीफ़ चौधरी दे नाल मैं हाँ तुहाडा मेज़बान एहसन कामरे। नाज़रीन, इस वक्त सियासी माहौल खासा गर्म नज़र आ रहा है। 27ਵੀਂ ਤਰਮੀਮ ਦੀ ਜਦੋਂ ਤੋਂ ਗੱਲ ਸ਼ੁਰੂ ਹੋਈ ਉਹਦੀ तमाम ਮਰਾਹਿਲ ਦੇ ਵਿੱਚ ਤੇ ਉਹਦੀ ਮਨਜ਼ੂਰੀ ਤੋਂ ਬਾਅਦ ਹੁਣ ਤੱਕ ਵੀ ਇਹਦੇ ਤੇ ਹੀ ਹਰ ਪਾਸੇ ਬਹਿਸ ਚੱਲ ਰਹੀ ਹੈ। ਮੀਡੀਆ ਦੇਖ ਲੈ, ਸੋਸ਼ਲ ਮੀਡੀਆ ਦੇਖ ਲਓ, ਆਮ ਬੈਠਕਾਂ ਦੇ ਵਿੱਚ ਵੀ ਲੋਕੀ ਇਹ ਡਿਸਕਸ ਕਰ ਰਹੇ ਨੇ। ਫਿਰ ਅਸੀਂ ਦੇਖਿਆ ਕਿ ਜਿਹੜੇ ਸੁਪਰੀਮ ਕੋਰਟ ਦੇ ਤੇ ਲਾਹੌਰ ਹਾਈ ਕੋਰਟ ਦੇ ਜੱਜਿਸ ਨੇ ਜਿਹੜੇ ਅਸਤੀਫੇ ਦਿੱਤੇ ਤੇ ਉਹਨਾਂ ਦੇ ਅਸਤੀਫਿਆਂ ਦੇ ਵਿੱਚ ਵੀ ਐਸੀਆਂ ਗੱਲਾਂ ਸਨ ਕਿ ਕਿਤੇ ਆਇਨ ਤੇ ਹਮਲਾ ਹੋ ਗਿਆ ਹੈ, ਸੁਪਰੀਮ ਕੋਰਟ ਦੇ ਟੁਕੜੇ ਹੋ ਗਏ ਨੇ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਹਾਲੇ ਤੱਕ ਕਈ ਗੱਲਾਂ ਚੱਲ ਰਹੀਆਂ ਤੇ ਅੱਜ ਵਜ਼ੀਰ ਮੁਮਲਿਕਤ ਬਰਾਏ ਦਾਖਲਾ ਤਲਾਲ ਚੌਧਰੀ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਅਗਰ ਜ਼ਰੂਰਤ ਪਈ ਤਾਂ ਹੋਰ ਤਰਮੀਮ ਵੀ ਆ ਸਕਦੀ ਹੈ ਤੇ ਇਹ ਤੇ ਪਾਰਲੀਮੈਂਟ ਦਾ ਇਖਤਿਆਰ ਹੈ ਕਿ ਉਹ ਚਾਹੇ ਜੋ ਮੁਨਾਸਬ ਸਮਝਦੀ ਹੈ ਕਿ ਇਹ ਬਿਹਤਰ ਹੈ ਮੁਲਕ ਕੌਮ ਵਾਸਤੇ ਤਾਂ ਉਹਦੇ ਹਵਾਲੇ ਨਾਲ ਉਹ ਆਇਨ ਦੇ ਵਿੱਚ ਤਰਮੀਮ ਕਰ ਲੈਂਦੇ ਨੇ। ਤੇ ਬਹਰਹਾਲ ਐਸੇ ਮੌਜੂ ਦੇ ਉੱਤੇ ਹੀ ਅੱਜ ਗੱਲ ਕਰਾਂਗੇ। ਪਹਿਲੇ ਚੱਲਨੇ ਆ ਜੀ ਲਤੀਫ ਚੌਧਰੀ ਸਾਹਿਬ ਵੱਲ। ਜੀ ਚੌਧਰੀ ਸਾਹਿਬ, ਜੀ ਹਾਲ ਹੈ? ਕੀ ਹਾਲ ਚਾਲ ਨੇ? ਅੱਜ ਤਾਂ ਬੜੇ ਤੁਸੀਂ ਮਾਸ਼ਾਅੱਲਾ ਸਮਾਰਟ ਨਜ਼ਰ ਆ ਰਹੇ ਹੋ। ਚਲੋ ਇਹ ਤੁਹਾਡਾ ਕੀ ਕਹਿੰਦੇ ਨੇ ਹੁਸਨੇ ਨਜ਼ਰ ਹੈ। ਨਜ਼ਰ ਹੈ ਨਹੀਂ ਕਰਨਾ ਚਾਹੀਦਾ, ਜਿਹੜੀ ਚੀਜ਼ ਅੱਛੀ ਲੱਗੇ ਉਹਨੂੰ ਕਹਿਣਾ ਚਾਹੀਦਾ ਅੱਛੀ ਲੱਗੇ। ਤੁਸੀਂ ਮੈਨੂੰ ਮਿਹਰਬਾਨੀ। ਨਹੀਂ ਮੈਂ ਕਹਿ ਨਹੀਂ ਲੱਗਾ ਸੀ, ਲੇਕਿਨ ਤੁਸੀਂ ਗੱਲ ਚੁੱਕੇ ਥੋੜੀ ਲੰਮੀ ਕਰਤੀ। ਮੈਂ ਕਿਹਾ ਮੁਕਾਓ ਫਿਰ ਮੈਂ ਚੰਗੇ ਤਰੀਕੇ ਨਾਲ ਤੁਹਾਡੀ ਤਾਰੀਫ ਜਿਹੜੀ ਨਾ ਉਹ ਕਰਾਂਗੇ। ਮੈਂ ਕਹਿੰਦਾ ਬਹੁਤ ਕੱਲੇ ਚੰਗੇ ਤਰੀਕੇ ਨਾਲ ਕਰਨਾ ਤੁਸੀਂ। ਅੱਛਾ, ਤੁਸੀਂ ਜਿਹੜਾ ਦਿੱਤਾ ਆਪਣੀ ਗੱਲ ਜੋ ਕੁਐਸਚਨ ਤੇ ਉਸ 27ਵੀਂ ਤਰਮੀਮ ਦੇ ਹਵਾਲੇ ਦੇ ਨਾਲ ਔਰ ਉਸ ਤੋਂ ਬਾਅਦ ਦੇ ਜਿਹੜੇ ਮਜ਼ਮਰਾਤ ਨੇ ਅਸਲ ਤੇ ਉਹ ਦੇਖਣਾ। ਹਾਂਜੀ, 27ਵੀਂ ਤਰਮੀਮ ਤੇ ਹੋ ਗਈ ਹੈ ਔਰ ਆਈਨੀ ਬੈਂਚਸ ਨੇ ਕੰਮ ਵੀ ਕੱਲ ਤੋਂ ਸ਼ੁਰੂ ਕਰ ਦੇਣਾ ਆਪਣਾ। ਉਹਨਾਂ ਨੇ ਉਹ ਬਣ ਗਏ ਨੇ, ਉਹਨਾਂ ਦੇ ਬੈਂਚ ਤੇ ਅਨਾਉਂਸ ਹੋ ਗਿਆ ਤੇ ਉਹਦਾ ਮੇਰਾ ਖਿਆਲ ਹੈ ਕਿ ਵੀ ਚੀਜ਼ ਇੱਕ ਅਮਲ ਦਰਾਮਦ ਤੇ ਸ਼ੁਰੂ ਹੋ ਗਿਆ। ਬਾਕੀ ਵੀ ਸਾਰੀਆਂ ਚੀਜ਼ਾਂ ਉਹਦੇ ਨਾਲ ਸ਼ੁਰੂ ਹੋ ਜਾਣਗੀਆਂ ਤੇ ਬਾਕੀ ਅਸੀਂ ਦੇਖਾਂਗੇ ਕਿ ਉਹਦਾ ਜਿਹੜੀ ਐਕਸਪੈਕਟੇਸ਼ਨਸ ਨੇ ਕਿ ਮੁਲਕ ਦੇ ਮੰਜ਼ਰਨਾਮੇ ਦਾ ਜਿਹੜਾ ਸਿਆਸੀ ਮੰਜ਼ਰਨਾਮੇ ਨੂੰ ਇਸ ਰੰਗ ਦੇ ਵਿੱਚ ਰੰਗਣ ਵਾਸਤੇ, ਯਾਨੀ ਮੈਨੂੰ ਜਿਹੜੀ ਸਮਝ ਆ ਰਹੀ ਹੈ ਜਿਹੜੀ ਤੁਹਾਡੇ ਸਵਾਲ ਦੀ, ਉਹ ਇਹੋ ਹੀ ਹੈਗੀ ਹੈ ਕਿ ਇਸ ਤਰਮੀਮ ਦੀ ਬੁਨਿਆਦ ਨੂੰ ਬਣਾ ਕੇ ਕਿਆ ਸਿਆਸੀ ਮੁਲਕ ਦੇ ਵਿੱਚ ਕੋਈ ਐਸੀ ਹੋ ਜਾਏਗਾ ਕੋਈ ਯਾਨੀ ਮੂਵਮੈਂਟ ਦੇ ਅੰਦਰ ਜਾਂ ਕੋਈ ਐਸੀ ਅਨਰੈਸਟ ਪੋਲੀਟੀਕਲੀ ਜਾਂ ਕੋਈ ਐਸਾ ਮਾਹੌਲ ਬਣ ਜਾਏਗਾ ਜਿਹੜਾ ਕਿ ਇੱਕ ਐਸਾ ਮਕਤਬਾ ਫਿਕਰ ਜਾਂ ਉਹ ਨੁਕਤਾ ਨਜ਼ਰ ਜਿਹੜਾ ਅਗੇਂਸਟ ਜਾ ਰਿਹਾ ਇਸ ਤਰਮੀਮ ਦੇ, ਕਿਆ ਉਹਨੂੰ ਕੋਈ ਕਬੂਲੀਅਤ ਮਿਲੇਗੀ? ਮੈਨੂੰ ਇਹ ਕੁਐਸਚਨ ਦੀ ਸਮਝ ਆਈ ਹੈ। ਮੇਰਾ ਖਿਆਲ ਹੈ ਤੁਸੀਂ ਕਰਨਾ ਚਾਹ ਰਹੇ। ਹਾਂ, ਮੈਂ ਹੀ ਕਰਨਾ ਚਾਹ ਰਿਹਾ ਕਿ ਆਵਾਮ ਦੇ ਵਿੱਚ ਨਾ ਇਸ ਵਕਤ ਇੱਕ ਬੜੀ ਕਿਹਨੂੰ ਕਹਿੰਦੇ ਨਾ ਕਿ ਕਨਫਿਊਜ਼ਨ ਦੀ ਸਟੇਟ ਹੈ। ਲੋਕਾਂ ਨੂੰ ਸਮਝ ਨਹੀਂ ਆ ਰਹੀ। ਹਰ ਪਾਸੇ ਤੁਹਾਨੂੰ ਪਤਾ ਇਨਫੋਰਮੇਸ਼ਨ ਫਲੋ ਹੈ, ਸੋਸ਼ਲ ਮੀਡੀਆ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਤੇ ਲੋਕ ਬੜੇ ਪਰੇਸ਼ਾਨ ਤੋਂ ਲੋਕ ਇਹਨੂੰ ਸਮਝਦੇ ਪਏ ਨੇ ਕਿ ਸ਼ਾਇਦ ਇਹਦੇ ਨਾਲ ਇਨਸਾਫ ਹੁਣ ਮੁਲਕ 'ਚ ਖਤਮ ਹੋ ਜਾਏਗਾ ਤੇ ਸਿਆਸਤਦਾਨ ਪਤਾ ਨਹੀਂ ਕੀ ਕੁਛ ਐਸਾ ਕਰ ਲੈਣਗੇ ਜਾਂ ਇਹਦੇ ਕੀ ਮਕਾਸਦ ਸਨ ਤਰਮੀਮ ਦੇ, ਕਿਉਂਕਿ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ। ਸਾਨੂੰ ਲੋਕੀ ਪੁੱਛਦੇ ਨੇ, ਕਮੈਂਟਸ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ। ਉਹ ਗੱਲ ਹੈ ਜਾਣਨਾ ਚਾਹ ਰਹੇ ਨੇ ਕਿ ਇਹ ਅਸਲ 'ਚ ਹੈ ਕੀ ਹੈ, ਮਤਲਬ ਇਨਸਾਫ ਮੁੱਕ ਗਿਆ ਹੁਣ ਮੁਲਕ 'ਚੋਂ? ਨਹੀਂ ਕੋਈ ਐਸੀ ਗੱਲ ਨਹੀਂ ਹੈ। ਇਨਸਾਫ ਦੀ ਜਿਹੜੀ ਸਾਡੇ ਇੱਕ ਰਵਾਇਤੀ ਕਨਸੈਪਟ ਹੈਗਾ ਇਨਸਾਫ ਦਾ, ਜਿਹੜੀ ਅਵਾਮੁਨ ਨਾਸ ਦਾ ਕਨਸੈਪਟ ਇੱਕ ਡਿਫਰੈਂਟ ਹੈ, ਇੱਕ ਸਿਆਸੀ ਨਾਰੇ ਦੇ ਲਿਹਾਜ਼ ਨਾਲ ਇੱਕ ਮੁਖਤਲਿਫ ਹੈ ਤੇ ਜਿਹੜੇ ਜੂਰਿਸਟ ਨੇ ਔਰ ਵਕਲਾ ਨੇ ਔਰ ਦੂਸਰੇ ਨੇ ਉਹਨਾਂ ਦੇ ਵਾਸਤੇ ਮੁਖਤਲਿਫ ਹੈਗਾ। ਉਹਦੀ ਮਿਸਾਲ ਮੈਂ ਇੰਝ ਦਿਆਂਗਾ ਕਿ ਜਿਵੇਂ ਤੁਸੀਂ ਅਵਾਮੁਨ ਨਾਸ ਕੋ ਸਾਇਲੀਨ ਕੋਲੋਂ ਪੁੱਛੋ ਅਦਾਲਤਾਂ ਦੇ ਵਿੱਚ ਜਾ ਕੇ ਜਾਂ ਕੋਰਟਸ ਦੇ ਅੰਦਰ ਜਾ ਕੇ ਕਿ ਵੀ ਯਾਰ ਕੀ ਜ਼ਰੂਰਤ ਹੈ, ਸਾਡੇ ਲਿਖਣ ਵਾਲੇ ਵੀ ਔਰ ਬੋਲਣ ਵਾਲੇ ਵੀ, ਉਹ ਇਹੋ ਹੀ ਕਹਿਣਗੇ ਜੀ ਇਨਸਾਫ ਬਹੁਤ ਮੁਸ਼ਕਲ ਹੈ, ਇਨਸਾਫ ਬਹੁਤ ਮਹਿੰਗਾ ਹੈ। ਔਰ ਕਈ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਜੀ ਇਸ ਮੁਲਕ 'ਚ ਤਾਂ ਇਨਸਾਫ ਹੈ ਹੀ ਨਹੀਂ, ਪੈਸੇ ਵਾਲੇ ਦਾ ਇਨਸਾਫ ਹੈ, ਅਗਰ ਤੁਹਾਡੇ ਕੋਲ ਪੈਸੇ ਨੇ ਤੇ ਤੁਸੀਂ ਪੈਸਾ ਦਿਓ। ਵੈਸੇ ਮਸਾਇਲ ਤੇ ਅਦਾਲਤਾਂ 'ਚ ਮੌਜੂਦ ਨਹੀਂ, ਇਹ ਹੈ ਨੇ, ਇਹਦੇ 'ਚ ਕੋਈ ਸ਼ੁਬਾ ਨਹੀਂ। ਲੱਖਾਂ ਕੇਸ ਪੈਂਡਿੰਗ ਪਏ ਨੇ, ਲੱਖਾਂ ਪਏ ਨੇ, ਪੈਂਡਿੰਗ ਪਏ ਨੇ। ਔਰ ਜਿਹੜੀ ਅਸਲ ਜ਼ਰੂਰਤ ਹੈ ਜਿਸ ਵਾਸਤੇ ਕਿਸੇ ਮੁਲਕ ਦੇ ਅੰਦਰ ਨਿਜ਼ਾਮ ਇਨਸਾਫ ਬਣਾਇਆ ਜਾਂਦਾ ਹੈ, ਅਦਾਲਤੀ ਸੈਟਅਪ ਬਣਾਇਆ ਜਾਂਦਾ ਹੈ ਪੂਰਾ, ਦੇਖੋ ਨਾ ਥੱਲੇ ਤੋਂ ਲੈ ਕੇ ਉੱਤੇ ਤੱਕ ਇਹ ਸਿਸਟਮ ਹੈਗਾ। ਇਹ ਸਿਸਟਮ ਪੂਰਾ ਸਾਡੇ ਨੈਸ਼ਨਲ ਐਕਸਚੇਕਰ ਦੇ ਕੋਲੋਂ ਪੈਸੇ ਵੀ ਇਸ ਸਿਸਟਮ ਦੇ ਉੱਤੇ ਅਰਬਾਂ ਰੁਪਏ ਖਰਚ ਹੁੰਦੇ ਨੇ। ਅਗਰ ਅਸੀਂ ਇੱਕ ਮੈਜਿਸਟ੍ਰੇਟ ਤੋਂ ਲੈ ਕੇ ਇੱਕ ਸੈਸ਼ਨ ਜੱਜ, ਐਡੀਸ਼ਨਲ ਸੈਸ਼ਨ ਜੱਜਿਸ ਤੋਂ ਅਗਰ ਅਸੀਂ ਸ਼ੁਰੂ ਕਰਨੇ ਹਾਂ ਤੇ ਹਾਈ ਕੋਰਟਸ ਤੋਂ ਬਾਅਦ ਸੁਪਰੀਮ ਕੋਰਟਸ ਦੇ ਜੱਜ ਸਾਹਿਬਾਨ, ਉਹਨਾਂ ਦੇ ਨਾਲ ਦੂਸਰਾ ਜ਼ੈਲੀ ਅਮਲਾ, ਉਹਨਾਂ ਦੀਆਂ ਇਮਾਰਤਾਂ ਦੇ ਖਰਚੇ, ਉਹਦੇ ਦੂਸਰੇ ਬਾਕੀ ਲੋਕਾਂ ਦੇ ਰਿਟਾਇਰਮੈਂਟ ਦੇ ਬਾਅਦ ਜਿਹੜੀਆਂ ਪੈਨਸ਼ਨਾਂ ਨੇ, ਡਰਾਈਵਰਸ ਨੇ, ਔਰ ਉਹ ਸਾਰਾ ਖਰਚਾ ਲਾਓ ਤੇ ਅਰਬਾਂ ਦੇ ਵਿੱਚ ਚਲਾ ਜਾਂਦਾ। ਬਿਲਕੁਲ।
ਤੇ ਅਗਰ ਕੌਮ ਨੇ ਜਾਂ ਆਵਾਮ ਨੇ ਕਨਸੈਪਟ ਦੀ ਮੈਂ ਗੱਲ ਕਰ ਰਿਹਾ ਮੈਂ, ਜਿਹੜਾ ਸਟੇਟ ਦਾ ਇੱਕ ਡੈਮੋਕ੍ਰੇਸੀ ਦੇ ਅੰਦਰ ਜਿਹੜਾ ਰਿਆਸਤ ਦਾ ਕਨਸੈਪਟ ਹੈ, ਉਹ ਤੇ ਇਹੋ ਹੀ ਹੈ ਨਾ ਕਿ ਇਹ ਸਿਸਟਮ ਇਸ ਵਾਸਤੇ ਬਣਾਇਆ ਜਾਂਦਾ ਹੈ ਤਾਂ ਕਿ ਲੋਕਾਂ ਦੇ ਮਸਾਇਲ ਹੱਲ ਹੋਣ। ਔਰ ਅਦਾਲਤਾਂ ਇਸ ਵਾਸਤੇ ਨੇ ਕਿ ਲੋਕਾਂ ਦੇ ਬਾਹਮੀ ਜਿਹੜੇ ਤਨਾਜ਼ਾਤ ਨੇ, ਬਾਹਮੀ ਝਗੜੇ ਨੇ, ਜਾਂ ਜਿਹੜੇ ਦੂਸਰੇ ਕੋਈ ਐਸੇ ਮਸਾਇਲ ਅਚਾਨਕ ਆ ਜਾਂਦੇ ਨੇ, ਉਹਨਾਂ ਨੂੰ ਇੱਕ ਮਜਾਜ਼ ਸਿਸਟਮ ਦੇ ਜ਼ਰੀਏ ਅਕੋਰਡਿੰਗ ਟੂ ਦੀ ਲਾਅ ਐਂਡ ਕਨਸਟੀਟਿਊਸ਼ਨ ਉਹਨਾਂ ਨੂੰ ਹੱਲ ਕੀਤਾ ਜਾਏ। ਤੇ ਅਗਰ ਕਿਸੇ ਜਗ੍ਹਾ ਦੇ ਉੱਤੇ ਇਹ ਹੱਲ ਨਹੀਂ ਹੁੰਦੇ ਜਾਂ ਇਹ ਬਹੁਤ ਪੈਂਡਿੰਗ ਪਏ ਰਹਿੰਦੇ ਨੇ ਜਾਂ ਬਹੁਤ ਢੇਰ ਲੱਗ ਜਾਂਦੇ ਨੇ, ਤੇ ਇਹਦਾ ਮਤਲਬ ਹੈ ਕਿ ਉਹ ਸਿਸਟਮ ਦੇ ਵਿੱਚ ਪੂਰੀ ਤਰ੍ਹਾਂ ਅਮਲ ਨਹੀਂ ਹੋ ਰਿਹਾ। ਪਾਕਿਸਤਾਨ ਦੇ ਵਿੱਚ ਉਹ ਹੋ ਰਿਹਾ। ਤੁਸੀਂ ਸਿਰਫ ਇਕੱਲੇ ਲਾਹੌਰ, ਕਰਾਚੀ, ਫੈਸਲਾਬਾਦ, ਜਿਸ ਪੂਰੀ ਦੁਨੀਆ ਦੇ ਵਿੱਚ, ਪੂਰੇ ਪਾਕਿਸਤਾਨ ਦੇ ਵਿੱਚ ਚਲੇ ਜਾਓ, ਤੁਹਾਨੂੰ ਪੈਂਡਿੰਗ ਕੇਸਿਸ ਨਜ਼ਰ ਆਉਣਗੇ, ਸੁਪਰੀਮ ਕੋਰਟ 'ਚ ਪੈਂਡਿੰਗ ਕੇਸਿਸ ਨਜ਼ਰ ਆਉਣਗੇ। ਤੇ ਮੇਰਾ ਖਿਆਲ ਹੈ ਕਿ ਸਾਡੇ ਸਿਸਟਮ ਦਾ ਐਫੀਸ਼ੀਐਂਟ ਹੋਣਾ ਹੀ ਸਭ ਤੋਂ ਇੰਪੋਰਟੈਂਟ ਹੈਗਾ ਉਹਨੂੰ। ਔਰ ਮੈਂ ਕਮ ਅਜ਼ ਕਮ ਮੇਰੀ ਜਿਹੜੀ ਜ਼ਾਤੀ ਰਾਏ ਹੈ, ਜਿਹੜੀ 27ਵੀਂ ਤਰਮੀਮ ਦੇ ਜ਼ਰੀਏ 2 ਅਦਲੀਆ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਫੈਡਰਲ ਕੋਰਟ ਬਣਾਈ, ਕਨਸਟੀਟਿਊਸ਼ਨਲ ਕੋਰਟ ਬਣਾਈ, ਔਰ ਉਹਨਾਂ ਦੇ ਬੈਂਚ ਬਣ ਕੇ ਕੱਲ ਤੋਂ ਸ਼ੁਰੂ ਵੀ ਕਰ ਦੇਣਗੇ। ਹਾਂ, ਕੰਮ ਸ਼ੁਰੂ ਹੋ ਜਾਏਗਾ। ਇਹਦਾ ਮਤਲਬ ਕਿ ਜਿਹੜੇ ਰੈਗੂਲਰ ਕੇਸਿਸ ਵਾਲੇ ਜੱਜਿਸ ਹਜ਼ਰਾਤ ਨੇ, ਉਹਨਾਂ ਦੇ ਉੱਤੇ ਬਰਡਨ ਨਹੀਂ ਹੈਗਾ। ਉਹ ਆਪਣੇ ਕੇਸਿਸ ਨੂੰ ਪ੍ਰਾਇੋਰਟੀ ਦੀ ਬੁਨਿਆਦ ਤੇ ਹੱਲ ਕਰਨ। ਔਰ ਦੂਸਰੀ ਇੰਪੋਰਟੈਂਟ ਚੀਜ਼ ਹੈ, ਇਹ ਵੀ ਕਾਨੂੰਨ ਸਾਜ਼ੀ ਹੋਣੀ ਚਾਹੀਦੀ ਹੈ ਕਿ ਜਿਹੜਾ ਵੀ ਜੱਜ, ਚਾਹੇ ਉਹ ਸੁਪੀਰੀਅਰ ਕੋਰਟਸ ਦੇ ਜੱਜ ਨੇ, ਚਾਹੇ ਉਹ ਲੋਅਰ ਕੋਰਟਸ ਦੇ ਜੱਜ ਨੇ, ਉਹ ਆਪਣੇ ਪੂਰੇ 8 ਘੰਟੇ ਕੋਰਟ ਦੇ ਅੰਦਰ ਦੇਣ। ਠੀਕ। ਅਕਸਰ ਅਸੀਂ ਦੇਖਦੇ ਹਾਂ ਕਿ ਜੱਜਿਸ ਹਜ਼ਰਾਤ ਜਿਹੜੇ ਨੇ ਉਹ ਘੰਟਾ ਬਹਿੰਦੇ ਨੇ, 2 ਘੰਟੇ ਬਹਿੰਦੇ ਨੇ, ਫਿਰ ਉੱਠ ਕੇ ਚਲੇ ਜਾਂਦੇ ਨੇ। ਤੇ ਅਗਰ ਉਹ ਕੌਮ ਕੋਲੋਂ ਪੈਸੇ ਲੈ ਰਹੇ ਨੇ, ਸੈਲਰੀ ਲੈ ਰਹੇ ਨੇ, ਔਰ ਇਸੇ ਕੰਮ ਦੇ ਸੈਲਰੀ ਲੈ ਰਹੇ ਨੇ, ਤੇ ਅਗਰ ਉਹ 8 ਘੰਟੇ ਡਿਊਟੀ, ਜਿਸ ਤਰ੍ਹਾਂ ਕਿ ਇੱਕ ਰੂਲ ਹੈ, ਉਹ 8 ਘੰਟੇ ਨਹੀਂ, ਮੰਨ ਲਓ ਕਿ ਵੱਡਾ ਉਹਨਾਂ ਦਾ ਕੰਮ ਹੈ, ਤੇ ਕਮ ਸੇ ਕਮ 6 ਘੰਟੇ ਤੇ ਉਹ ਡਿਊਟੀ ਦੇਣ ਨਾ, ਆਪਣੀ ਸੀਟ ਤੇ ਬੈਠਣ, ਉਸ ਡਿਊਟੀ ਪੂਰਾ ਕਰਨ। ਤੇ ਦੇਖੋ ਕਿਸ ਰਫਤਾਰ ਦੇ ਨਾਲ ਜਲਦ ਸਾਡੇ ਕੇਸਿਸ ਹੱਲ ਹੁੰਦੇ ਨੇ। ਬਿਲਕੁਲ ਹੈ। ਤੇ ਤੁਹਾਡੀ ਗੱਲ ਬੜੀ ਬਿਹਤਰੀਨ ਹੈ ਕਿ ਇਹਨੇ ਲੱਖਾਂ ਦੀ ਤਾਦਾਦ ਜਿਹੜੇ ਪੈਂਡਿੰਗ ਕੇਸਿਸ ਪਏ ਨੇ, ਅਗਰ ਉਹ ਪ੍ਰੋਪਰ 8 ਘੰਟੇ 6 ਘੰਟੇ ਵੀ ਦੇ ਲੈਣ, ਹਾਂ, ਤੇ ਉਹ ਕੇਸ ਜਿਹੜੇ ਨੇ ਉਹ ਤੇ ਬੜੇ, ਮੈਂ ਕਹਿੰਦਾ ਬਹੁਤ ਬੋਝ ਘਟ ਜਾਏਗਾ। ਅੱਛਾ, ਦੂਸਰੀ ਗੱਲ ਹੈ ਕਿ ਇਹ ਕਹਿਣਾ ਕਿ ਜੀ ਇਹ ਕੇਸ ਜਲਦੀ ਨਿਪਟਾਓ, ਕੇਸ ਜਲਦੀ ਨਹੀਂ ਨਿਪਟਾਓ, ਉਹਨਾਂ ਦੇ ਉੱਤੇ ਕਾਨੂੰਨ ਦੇ ਮੁਤਾਬਕ ਇੱਕ ਅੱਛਾ ਫੈਸਲੇ ਦਿਓ। ਬਿਲਕੁਲ ਠੀਕ। ਕੇਸ ਨਿਪਟਾਣਾ ਇੰਪੋਰਟੈਂਟ ਨਹੀਂ ਹੁੰਦਾ, ਉਹਦੇ ਤੇ ਅੱਛਾ ਫੈਸਲਾ ਦਿਓ, ਨਾ ਕਿ ਇਨਸਾਫ ਦੇ ਮਬਨੀ ਇਨਸਾਫ ਫੈਸਲਾ, ਹੋਵੇ, ਆਇਨ ਕਾਨੂੰਨ ਦੇ ਜਾਂ ਮੁਤਾਬਕ ਉਹਦੇ ਚੀਜ਼ਾਂ ਜਿਸ ਤਰ੍ਹਾਂ ਵੀ ਫੈਕਟਸ ਔਰ ਫਿਗਰਸ ਕਾਨੂੰਨ ਦੇਖਦੇ ਨੇ ਜੋ ਉਹਦੇ ਮੁਤਾਬਕ ਤੁਸੀਂ ਦੋਰੋ। ਤੇ ਜੱਜਿਸ ਹਜ਼ਰਾਤ ਜਿਹੜੇ ਨੇ ਉਹਨਾਂ ਦੇ ਉੱਤੇ, ਔਰ ਫਿਰ ਜਿਹੜੀਆਂ ਬੇਜਾ ਛੁੱਟੀਆਂ, ਸਰਦੀਆਂ ਦੀਆਂ ਛੁੱਟੀਆਂ ਨੇ, ਮਤਲਬ ਕਿ ਦੇਖੋ ਨਾ ਕਿ ਇਹ ਤੇ ਸਰਦੀਆਂ ਦੀ ਛੁੱਟੀਆਂ ਦਾ, ਤੇ ਹੁਣ ਦੇਖਿਆ ਜਾਏ ਤੇ ਉਹ ਮਾੜੇ ਗਰੀਬ ਮਾਤੜ ਬੰਦੇ ਵਾਸਤੇ ਤੇ ਚਲੋ ਸਰਦੀ ਹੋ ਸਕਦੀ ਹੈ, ਤੇ ਜਿਨ੍ਹਾਂ ਨੂੰ ਸਟੇਟ ਪੈਸੇ ਦੇ ਰਹੀ ਹੈ, ਸਰਕਾਰੀ ਮੁਲਾਜ਼ਮ ਨੇ, ਚਾਹੇ ਕੋਈ ਵੀ ਨੇ, ਅਸੀਂ ਇੱਥੇ ਦਫ਼ਤਰ ਵਿੱਚ ਮਾਸ਼ਾਅੱਲਾ ਕੰਮ ਕਰ ਰਹੇ ਹਾਂ, ਤੇ ਇਹਦੇ ਮੌਜੂਦ ਨੇ, ਸਾਡੇ ਮੌਜੂਦ ਨੇ, ਇੰਡੋਰ ਬੈਠੇ ਹਾਂ, ਬਿਜਲੀ ਹੈ, ਏਸੀ ਹੈ, ਹਰ ਚੀਜ਼ਾਂ ਸਹੂਲਤਾਂ ਮੌਜੂਦ ਨੇ ਨਾ। ਤੇ ਅਗਰ ਅਸੀਂ ਹੁਣ ਆਪਣੀ ਕਹੀਏ ਜੀ ਗਰਮੀ ਦਾ ਜਵਾਜ਼ ਬਣਾਈਏ ਕਿ ਜੀ ਗਰਮੀ ਬਹੁਤ ਹੈ, ਅਸੀਂ ਕੰਮ ਨਹੀਂ ਕਰ ਸਕਦੇ, ਇਸ ਵਾਸਤੇ ਛੁੱਟੀ ਕਰ ਲਈ, ਸਰਦੀ ਬਹੁਤ ਹੈ, ਤੇ ਉਹ ਚੀਜ਼ਾਂ, ਉਹ ਜਵਾਜ਼ ਬਣਦਾ ਨਹੀਂ, ਕਿਉਂਕਿ ਜਿਸ ਅਦਾਰੇ 'ਚ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਨੇ ਤੁਹਾਨੂੰ ਇਹ ਸਹੂਲਤਾਂ ਪ੍ਰੋਵਾਈਡ ਕੀਤੀਆਂ ਹੋਈਆਂ ਨੇ। ਤੁਸੀਂ ਅੰਦਰ ਬੈਠਣਾ, ਆਪਣਾ ਕੰਮ ਕਰਨਾ। ਕੋਰਟਸ ਦੇ ਅੰਦਰ ਜੱਜਿਸ ਵਾਸਤੇ ਏਸੀ ਨੇ, ਉਹਨਾਂ ਦੇ ਅੰਦਰ ਬੈਠਣ ਵਾਸਤੇ, ਉਹਨਾਂ ਦੀਆਂ ਗੱਡੀਆਂ ਦੇ ਵਿੱਚ ਏਸੀ ਨੇ, ਉਹ ਜਿਨ੍ਹਾਂ ਘਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚ ਵੀ ਏਸੀ ਮੌਜੂਦ ਨੇ, ਤੇ ਉਹ ਆਪਣੇ ਕੰਮ ਨੂੰ, ਜੇ ਅਗਰ ਸਾਡੇ ਕਹਿੰਦੇ ਨੇ ਨਾ ਕਿ ਜੀ ਇਹ ਬੜਾ ਇਬਾਦਤ ਦੀ ਤਰ੍ਹਾਂ ਕੰਮ ਹੈ, ਅਗਰ ਅਸੀਂ ਇਬਾਦਤ ਸਮਝ ਕੇ ਕੰਮ ਕਰਨੇ ਆ ਤੇ ਉਹਨੂੰ ਪੂਰੇ 8 ਘੰਟੇ ਦੇਣੇ ਚਾਹੀਦੇ ਨੇ। ਮੈਂ ਤੇ ਇਹ ਕਹਾਂਗਾ ਕਿ ਸਾਡੀ ਕੌਮੀ ਅਸੈਂਬਲੀ ਨੂੰ ਇਹਦੇ ਤੇ ਕਾਨੂੰਨ ਸਾਜ਼ੀ ਕਰਨੀ ਚਾਹੀਦੀ ਹੈ, ਇਹਦੇ ਤੇ ਵੀ ਕਾਨੂੰਨ ਸਾਜ਼ੀ ਕਰਨੀ ਚਾਹੀਦੀ ਹੈ ਕਿ ਜਿਹੜੇ ਜੱਜਿਸ ਆਪਣੇ ਕੇਸਿਸ ਸੁਣਨ ਵਾਸਤੇ ਆਉਂਦੇ ਨੇ, ਉਹ ਇਸ ਅਮਰ ਨੂੰ ਯਕੀਨੀ ਬਣਾਉਣ ਕਿ ਜਿੰਨਾ ਵੀ ਟਾਈਮ ਪੀਰੀਅਡ ਉਹਨਾਂ ਦਾ ਫਿਕਸ ਹੁੰਦਾ ਹੈ, ਅਗਰ 8 ਘੰਟੇ ਹੁੰਦਾ, 6 ਘੰਟੇ ਹੁੰਦਾ, 4 ਘੰਟੇ ਹੁੰਦਾ, ਉਹ ਉਹਨੇ ਘੰਟੇ ਆਪਣੀ ਪ੍ਰੀਸੈਂਸ ਕਰਨ, ਕੇਸਿਸ ਸੁਣਨ, ਔਰ ਜਲਦ ਅਜ਼ ਜਲਦ ਆਪਣੇ ਉਹਨਾਂ ਨੂੰ ਕੋਸ਼ਿਸ਼ ਕਰਨ ਕਿ ਫੈਸਲੇ ਜਦੋਂ ਤੁਸੀਂ ਕੇਸ ਸੁਣੋਗੇ ਉਹ ਆਟੋਮੈਟਿਕ ਚਲੇ ਜਾਣਗੇ। ਤੁਸੀਂ ਯਕੀਨ ਮੰਨੋ, ਤੁਹਾਨੂੰ ਇਸ ਚੀਜ਼ ਦਾ ਇਲਮ ਹੋਏਗਾ, ਮੈਂ ਕਚਹਿਰੀਆਂ ਦੇ ਵਿੱਚ ਜਾ ਕੇ ਦੇਖਿਆ, ਕੋਰਟਸ ਦੇ ਵਿੱਚ ਜਾ ਕੇ ਮੈਂ ਦੇਖਿਆ, ਲੋਕ ਰੋ ਰਹੇ ਹੁੰਦੇ ਨੇ, ਬਿਲਕੁਲ ਅਸੀਂ ਚੀਜ਼ਾਂ ਪਰੇਸ਼ਾਨ ਹੁੰਦੇ ਨੇ, ਮਤਲਬ ਕਿ ਸਿਰਫ ਇਸ ਵਾਸਤੇ ਕਿ ਉਹ ਆ ਕੇ ਖੜੇ ਨੇ, ਘੰਟਾ ਖੜੇ ਨੇ, ਜੱਜ ਸਾਹਿਬ ਨਹੀਂ ਆ ਰਹੇ, ਫਿਰ 2 ਘੰਟੇ ਬਾਅਦ ਜਾ ਕੇ ਪਤਾ ਚੱਲਦਾ ਜੀ ਨਹੀਂ ਆ ਰਹੇ, ਛੁੱਟੀ ਕਰੋ, ਉਹ ਚਲੇ ਗਏ ਨੇ। ਠੀਕ। ਔਰ ਅਗਰ ਸਾਇਲ, ਅਗਰ ਅਹਿਮਦ ਨੇ ਨਾਮ ਉਹਦਾ ਪੁਕਾਰ ਲਿਆ ਤੇ ਉਹ ਨਹੀਂ ਆਇਆ ਤੇ ਉਹਦੀ ਗੈਰ ਹਾਜ਼ਰੀ ਲੱਗ ਗਈ, ਉਸੇ ਵੇਲੇ ਹੀ ਗੈਰ ਹਾਜ਼ਰੀ ਲਾਤੀ ਗਈ। ਮਗਰ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਕਾਮਨ ਜਸਟਿਸ ਦੇ ਨਾਲ
ਰਿਲੇਟ ਹੋਣੀਆਂ ਚਾਹੀਦੀਆਂ ਨੇ ਕਿ ਯਾਰ ਅਗਰ ਇੱਕ ਬੰਦਾ ਉਸ ਮੌਕੇ ਦੇ ਉੱਤੇ ਜਲਦੀ ਦੇ ਵਿੱਚ ਜਾਂ ਇੱਧਰ ਉੱਧਰ ਹੈਗਾ ਜਾਂ ਥੱਲੇ ਵੇ ਜਾਂ ਬਿਮਾਰ ਕਿਸੇ ਵਜ੍ਹਾ ਨਾਲ ਨਹੀਂ ਆ ਸਕਿਆ ਤਾਂ ਉਹਨੂੰ ਘੰਟੇ ਬਾਅਦ ਬੁਲਾ ਲਓ, ਉਹਨੂੰ ਤੁਸੀਂ ਲਾਸਟ ਤੇ ਰੱਖ ਕੇ ਉਹਦੀ ਗੱਲ ਉਹ ਕੇਸ ਨੂੰ ਸੁਣੋ, ਨਾ ਕਿ ਉਹਦੇ ਤੇ ਤੁਸੀਂ ਤਾਰੀਖ ਉਹਨੂੰ ਅੱਗੇ ਦੇ ਦਿਓ। ਤੁਸੀਂ ਬੜੇ ਕਹਿੰਦੇ ਹੋ ਜੇ ਕੀ ਕਹਿੰਦੇ ਨੇ ਇਸਲਾਹਾਤ ਲਿਆਉਣ ਦੀ ਗੱਲ ਕਰ ਰਹੇ ਹੋ ਨਾ ਪੂਰੇ ਜੁਡੀਸ਼ੀਅਲ ਸਿਸਟਮ ਦੇ ਵਿੱਚ, ਜੁਡੀਸ਼ੀਅਲ ਸਿਸਟਮ ਦੇ, ਔਰ ਹਾਲੇ ਤੇ ਸਿਰਫ ਵਕਤ ਤੇ ਹਾਲੇ ਤੇ ਸਿਰਫ ਇਹ ਜੱਜਾਂ ਦੇ ਉਹ ਕਹਿੰਦੇ ਨੇ ਕਿ ਆਈਨੀ ਕੋਰਟ ਅਲੱਗ ਬਣਾਈ ਹੈ ਤੇ ਬਾਦਲਿਆਂ ਦੇ ਮਾਮਲਾਤ ਹੋਏ ਨੇ ਤੇ ਅਸਤੀਫੇ ਆਉਣ ਲੱਗ ਗਏ ਨੇ ਤੇ ਇਹ ਕਿਵੇਂ ਇਹਨੂੰ, ਔਰ ਉਹ ਨਾਲ ਲੋਕਾਂ ਨੇ ਕਹਿਤਾ ਕਿ ਸੁਪਰੀਮ ਕੋਰਟ ਹੀ ਟੁੱਟ ਗਈ, ਟੁਕੜੇ ਹੋ ਗਏ, ਮਤਲਬ ਕਿ ਇੰਜ ਹੈਗਾ ਕਿ ਜਿਵੇਂ ਉਹ ਹੈ ਹੀ ਨਹੀਂ, ਐਗਜ਼ਿਸਟ ਹੀ ਨਹੀਂ ਕਰ ਰਹੇ। ਤੇ ਇਹ ਜਿਹੜਾ ਤਰਜ਼ ਅਮਲ ਹੈਗਾ ਮੰਨਫੀ ਤਰਜ਼ ਅਮਲ, ਔਰ ਦੇਖੋ ਤੁਸੀਂ ਕੋਈ ਔਰ ਨਾਲ ਜਿਹੜੀ ਪੋਲੀਟੀਕਲ ਪਾਰਟੀਆਂ ਨੇ, ਪੋਲੀਟੀਕਲ ਲੋਕਾਂ ਦੇ ਵੈਸਟਡ ਇੰਟਰਸਟ ਨੇ, ਉਹ ਇਸ ਇਸ਼ੂ ਨੂੰ ਇਸ਼ੂ ਬਣਾਉਣਾ ਚਾਹੁੰਦੇ ਨੇ, ਸਿਆਸੀ ਇਸ਼ੂ ਬਣਾਉਣਾ ਚਾਹੁੰਦੇ ਨੇ। ਲੇਕਿਨ ਉਹਨਾਂ ਨੂੰ ਇਹ ਚੀਜ਼ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਦੇਖੋ ਅਸੀਂ ਅਗਰ ਕੋਈ ਸਿਆਸੀ ਪਾਰਟੀ, ਕੋਈ ਵੀ ਸਿਆਸੀ ਪਾਰਟੀ, ਅੱਜ ਮੁਸਲਿਮ ਲੀਗ ਨੂਨ ਹੈ, ਪੀਪਲਸ ਪਾਰਟੀ ਅੱਜ ਉਹ ਹਕੂਮਤ 'ਚ ਨੇ ਬੈਠੇ ਤੇ ਉਹ ਕਰ ਰਹੇ ਨੇ, ਕੱਲ ਨੂੰ ਆਪੋਜੀਸ਼ਨ 'ਚ ਆ ਜਾਂਦੇ ਨੇ ਤੇ ਉਹ ਵੀ ਇਹੋ ਹੀ ਤਰਜ਼ ਅਮਲ ਅਖਤਿਆਰ ਕਰਨਗੇ, ਲੇਕਿਨ ਵਿਚ ਇਜ਼ ਰੋਂਗ, ਉਹਨਾਂ ਵਾਸਤੇ ਵੀ ਗਲਤ ਹੈਗਾ। ਤੁਸੀਂ ਹਰ ਸਿਆਸੀ ਜਮਾਤ ਦਾ ਕੰਮ ਹੈਗਾ ਕਿ ਉਹ ਗਵਰਨਮੈਂਟ 'ਚ ਆਉਣਾ ਚਾਹੁੰਦੀ ਹੈ, ਉਹਦੇ ਕੋਲ ਇੱਕ ਮਨਸ਼ੂਰ ਹੁੰਦਾ, ਉਹ ਆਪਣੇ ਇਸ ਸਟੇਟ ਦੇ ਲੋਕਾਂ ਵਾਸਤੇ ਕੰਮ ਕਰਨਾ ਚਾਹੁੰਦੀ ਹੈ, ਸਿਸਟਮ ਨੂੰ ਦਰੁਸਤ ਕਰਨਾ ਚਾਹੁੰਦੀ ਹੈ, ਸਿਸਟਮ ਦੇ ਅੰਦਰ ਮੌਜੂਦ ਖਾਮੀਆਂ ਨੂੰ ਠੀਕ ਕਰਨਾ ਚਾਹੁੰਦੀ ਹੈ। ਅਗਰ ਇੱਕ ਪਾਰਟੀ ਠੀਕ ਕਰ ਰਹੀ ਹੈ ਤਾਂ ਦੂਸਰੀ ਪਾਰਟੀ ਦਾ ਕੰਮ ਨਹੀਂ ਬਣਦਾ ਕਿ ਉਹਦੇ ਤੇ ਸਿਆਸਤ ਕਰੇ, ਜਾਂ ਜੱਜਿਸ ਦਾ ਕੰਮ ਨਹੀਂ ਬਣਦਾ, ਤੁਸੀਂ ਨੌਕਰੀ ਕਰ ਰਹੇ ਹੋ, ਮੁਲਾਜ਼ਮ ਹੋ, ਤੁਹਾਡਾ ਕੋਈ ਨਹੀਂ ਬਣਿਆ, ਚਲੋ ਮੰਨਿਆ ਕਿ ਕਿਸੇ ਨੂੰ ਤਰੱਕੀ ਨਹੀਂ ਮਿਲੀ, ਉਹ ਆਪਣੇ ਆਪ ਨੂੰ ਸਮਝਦਾ ਸੀ ਕਿ ਮੈਨੂੰ ਇਹ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲੀ, ਉਹਨਾਂ ਨੇ ਰਿਜ਼ਾਈਨ ਕਰਤਾ, ਠੀਕ ਹੋ ਗਿਆ, ਕੋਈ ਗੱਲ ਨਹੀਂ, ਤੁਹਾਡਾ ਇੱਕ ਆਪਣੀ ਮਰਜ਼ੀ ਹੈ, ਤੁਸੀਂ ਨੌਕਰੀ ਨਹੀਂ ਕਰਨਾ ਚਾਹੁੰਦੇ, ਆਪਣੀ ਨੌਕਰੀ ਤੋਂ ਤੁਸੀਂ ਰਿਜ਼ਾਈਨ ਕਰ ਦਿਓ। ਲੇਕਿਨ ਉਸ ਨੌਕਰੀ ਤੋਂ ਰਿਜ਼ਾਈਨ ਨੂੰ ਤੁਸੀਂ ਇਹ ਨਾ ਕਰੋ ਕਿ ਜਿਵੇਂ ਸਟੇਟ ਆਫ ਪਾਕਿਸਤਾਨ ਬਰਬਾਦ ਹੋ ਗਈ ਹੈ, ਗਵਰਨਮੈਂਟ ਦਾ ਸਟਰਕਚਰ ਤਬਾਹ ਹੋ ਗਿਆ, ਇਹ ਨਾ ਹੋਣਾ ਚਾਹੀਦਾ। ਕੋਈ ਐਸਾ ਮਸਲਾ ਨਹੀਂ, ਕੋਰਟਾਂ ਮੌਜੂਦ ਨੇ, ਉਹ ਕੰਮ ਵੀ ਕਰ ਰਹੀਆਂ ਨੇ, ਠੀਕ ਹੈ। ਸਾਡਾ ਕੰਮ ਹੈ ਕਿ ਉਹ ਜਿਹੜਾ ਕੰਮ ਵਾਸਤੇ ਕੋਰਟ ਬਣੀਆਂ ਨੇ, ਬਤੌਰੇ ਸਾਫੀ ਵੀ, ਅਸੀਂ ਬਤੌਰੇ ਤਜ਼ੀਆ ਨਿਗਾਰ, ਸਾਫੀ, ਐਂਕਰ, ਅਹਿਲੇ ਇਲਮ ਦਾ ਵੀ ਇਹ ਕੰਮ ਹੈ ਕਿ ਤੁਸੀਂ ਆਪਣੇ ਸਿਸਟਮ ਦੇ ਅੰਦਰ ਮੌਜੂਦ ਖਾਮੀਆਂ ਨੂੰ ਪੁਆਇੰਟ ਆਊਟ ਕਰੋ। ਜਿਸ ਤਰ੍ਹਾਂ ਕਿ ਅਸੀਂ ਇਹ ਗੱਲ ਕੀਤੀ ਕਿ ਯਾਰ ਇਹਨਾਂ ਦੇ ਠੀਕ, ਅਸੀਂ ਇੱਥੇ ਆਨੇ ਆ, ਅਸੀਂ ਡਿਊਟੀ ਨਹੀਂ ਦਿੰਦੇ ਪੂਰੀ, ਅਸੀਂ ਅਗਰ ਸਹੂਲਤਾਂ ਲੈ ਰਹੇ ਹਾਂ, ਅਦਾਰਾ ਸਾਨੂੰ ਸਹੂਲਤਾਂ ਦੇ ਰਿਹਾ ਤੇ ਅਸੀਂ ਪੂਰੀ ਡਿਊਟੀ ਦੇ ਰਹੇ ਹਾਂ, ਔਰ ਸਾਨੂੰ ਇਮਾਨਦਾਰੀ ਦੇ ਨਾਲ ਡਿਊਟੀ ਦੇਣੀ ਚਾਹੀਦੀ ਵੀ ਹੈ। ਫਿਰ ਨਾਲੇ ਅਕਾਊਂਟੇਬਿਲਿਟੀ ਦਾ ਵੀ, ਅਕਾਊਂਟੇਬਿਲਿਟੀ ਵੀ ਹੋਣੀ ਚਾਹੀਦੀ ਹੈ। ਇਹ ਵੀ ਗੱਲ ਨਹੀਂ ਹੈਗੀ ਕਿ ਅੱਜ ਤੱਕ ਤੁਸੀਂ ਦੱਸੋ ਕਿ ਕਿਸੇ ਪਾਕਿਸਤਾਨ ਦੀ ਹਿਸਟਰੀ 'ਚ ਕਿਸੇ ਜੱਜ ਦੇ ਉੱਤੇ ਕਦੇ ਉਹਦੇ ਕੰਡਕਟ ਦੇ ਹਵਾਲੇ ਦੇ ਨਾਲ ਜਾਂ ਉਹਨੇ ਕੋਈ ਐਸੀ ਗਲਤ ਫੈਸਲਾ ਦੇ ਦਿੱਤਾ, ਕੋਈ ਐਸੀ ਚੀਜ਼ ਕਰ ਦਿੱਤੀ, ਉਹਦੇ ਤੇ ਕੋਈ ਟ੍ਰਾਇਲ, ਕੋਈ ਕੇਸ ਕਦੇ ਹੋਇਆ? ਇਸ ਤੋਂ ਵੱਡੀ ਇਮਿਊਨਿਟੀ ਕੀ ਹੋ ਸਕਦੀ ਹੈ ਕਿਸੇ ਇੱਥੇ ਤੇ ਦੇਖੋ ਨਾ, ਵਜ਼ੀਰ ਆਜ਼ਮ ਨੂੰ ਫਾਂਸੀ ਲੱਗ ਗਈ, ਵਜ਼ੀਰ ਆਜ਼ਮ ਫਾਂਸੀ ਲੱਗ ਗਈ, ਵਜ਼ੀਰ ਆਜ਼ਮ ਜੇਲ੍ਹਾਂ 'ਚ ਚਲੇ ਗਏ, ਕੋਈ ਵੀ ਹੈ, ਈਵਨ ਚਾਹੇ ਤੁਸੀਂ ਅੱਜ ਆਪਣੇ ਬਾਨੀ ਪੀਟੀਆਈ ਨੂੰ ਵੀ ਦੇਖ ਲਓ, ਆਪਣੇ ਉਹਨਾਂ ਨੇ ਅਗਰ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੈ ਤੇ ਕਾਨੂੰਨ ਦੇ ਤਹਿਤ ਉਹ ਜੇਲ੍ਹ ਦੇ ਵਿੱਚ ਬੰਦ ਨੇ, ਠੀਕ ਹੈ। ਉਹ ਜੇਲ੍ਹ ਦੇ ਵਿੱਚ ਉਹ ਆਪਣੇ ਆਪ ਦੀ ਬਰੀ ਸਾਬਤ ਕਰਨਗੇ, ਕਾਨੂੰਨ ਦੀ ਨਜ਼ਰ 'ਚ ਆਪਣੇ ਆਪ ਨੂੰ ਕਰਨਗੇ ਜੀ ਮੈਂ ਇਹਦੇ 'ਚ ਬਰੀ ਹਾਂ, ਮੈਨੂੰ ਬਰੀ ਕੀਤਾ ਜਾਏ, ਕੋਰਟ ਉਹਨੂੰ ਬਰੀ ਕਰ ਦੇਗੀ ਤੇ ਉਹ ਆ ਜਾਏਗਾ, ਲੇਕਿਨ ਉਹ ਪ੍ਰੋਸੈਸ 'ਚ ਲੱਗੇ। ਤੇ ਕਿਸੇ ਜੱਜ ਦੇ ਨਾਲ ਅੱਜ ਤੱਕ ਹੋਇਆ? ਕੋਈ ਦੱਸੋ ਆਇਆ ਕਿ? ਮੈਨੂੰ ਤਾਂ ਵੈਸੇ ਯਾਦ ਨਹੀਂ ਪੈਂਦਾ, ਮੇਰੇ ਇਲਮ 'ਚ ਵੀ ਨਹੀਂ ਹੈਗਾ, ਕੋਈ ਵੀ ਨਹੀਂ ਕੋਈ ਐਸਾ ਕੰਮ। ਤੇ ਇਹ ਗੱਲ ਹੋਣੀ ਚਾਹੀਦੀ ਕਿ ਅਗਰ ਤੁਸੀਂ ਕਿਸੇ ਦੂਸਰੇ ਦੀ, ਜਿਵੇਂ ਅੱਜ ਪ੍ਰੈਜ਼ੀਡੈਂਟ ਸਾਹਿਬ ਦੀ ਉਹਨਾਂ ਨੂੰ ਐਮਨਿਸਟੀ ਮਿਲਣ ਦੇ ਉੱਤੇ ਜਾਂ ਉਹਨਾਂ ਨੂੰ ਇਸਤਸਨਾ ਮਿਲਣ ਦੇ ਉੱਤੇ ਜੋ ਸ਼ੋਰ ਪਾਇਆ ਜਾਂਦਾ, ਤੇ ਇਸ ਪਹਿਲੂ ਨੂੰ ਵੀ ਕਦੇ ਕਿਸੇ ਨੇ ਦੇਖਿਆ ਕਿ ਜੱਜਿਸ ਵਾਸਤੇ ਅਗਰ ਉਹਨਾਂ ਤੇ ਇਲਜ਼ਾਮ ਲੱਗ ਜਾਏ ਜਾਂ ਉਹਨਾਂ ਦੇ ਉੱਤੇ ਕੋਈ ਚੀਜ਼ ਹੋ ਜਾਏ, ਉਹ ਜੁਡੀਸ਼ੀਅਲ ਕਾਉਂਸਲ ਹੈ ਔਰ ਉਹ ਜੁਡੀਸ਼ੀਅਲ ਕਾਉਂਸਲ ਦੀ ਸਵਾਬਦੇਹੀ ਦੇ ਵੀ ਅਗਰ ਫਿਰ ਆਮ ਟ੍ਰਾਇਲ ਤੇ ਕਿਉਂ ਨਹੀਂ ਚਲਾਉਂਦੇ? ਫਿਰ ਆਮ ਕੋਰਟ 'ਚ ਉਹ ਵੀ ਚੱਲਣਾ ਚਾਹੀਦਾ। ਅਗਰ ਸਾਰੇ ਪਾਕਿਸਤਾਨ ਦੇ ਲੋਕ ਸਾਰੇ ਬਰਾਬਰ ਨੇ ਤਾਂ ਉੱਥੇ ਵੀ ਚੱਲਣਾ ਚਾਹੀਦਾ, ਤਾਂ ਕਿ ਉਹ ਥਰੂ ਪ੍ਰੋਪਰ ਚੈਨਲ, ਜਿਸ ਤਰੀਕੇ ਨਾਲ ਆਮ ਕੈਦੀਆਂ ਦੇ ਆਮ ਸਾਇਲੀਨ ਜਾਂਦੇ ਨੇ, ਉਹ ਵੀ ਆਪਣੀ ਬੇਗੁਨਾਹੀ ਨੂੰ ਸਾਬਤ ਕਰਨ ਕਿ ਮੈਂ ਇਹ ਕੰਮ ਕੀਤਾ। ਲੇਕਿਨ ਇਸ ਤਰ੍ਹਾਂ ਹੁੰਦਾ ਨਹੀਂ, ਹਰ ਸਿਸਟਮ ਦੇ ਅੰਦਰ ਕੁਛ ਨਾ ਕੁਛ ਇਸਤਸਨਾ ਸ਼ਾਮਲ ਹੁੰਦੇ ਨੇ। ਜਦ ਮੈਂ ਨਹੀਂ ਕਹਿ ਰਿਹਾ ਕਿ ਜੱਜਿਸ ਦਾ ਨੂੰ ਇਸਤਸਨਾ ਨਹੀਂ ਹੋਣਾ ਚਾਹੀਦਾ, ਜੱਜਿਸ ਨੂੰ ਇਸਤਸਨਾ ਜ਼ਰੂਰ ਹੋਣਾ ਚਾਹੀਦਾ, ਲੇਕਿਨ ਉਹਦੇ ਬਦਲੇ 'ਚ ਸਾਡੇ ਸਿਸਟਮ ਦੇ ਅੰਦਰ ਕਾਨੂੰਨ ਸਾਜ਼ੀ ਐਸੀ ਹੋਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਦੇ ਕੋਲੋਂ ਜਾਂ ਇੱਥੋਂ ਦੀ ਪਾਕਿਸਤਾਨ ਦੀ ਆਵਾਮ ਅਕੋਰਡਿੰਗ ਟੂ ਦੀ ਲਾਅ, ਕਾਨੂੰਨ, ਉਹਨਾਂ ਦੇ ਜ਼ਿੰਮੇ ਜੋ ਕੰਮ ਬਣਦਾ, ਜੋ ਉਹਨਾਂ ਦਾ ਫਰਜ਼ ਹੈਗਾ, ਜਿਨ੍ਹਾਂ ਦੀ ਜਿਹੜਾ ਉਹਨਾਂ ਨੂੰ ਮੁਆਵਜ਼ਾ ਮਿਲਦਾ ਜਿਹਦੇ ਤਹਿਤ ਉਹ ਆਪਣਾ ਟਾਈਮ ਪੂਰਾ ਦੇਣ, ਅਦਾਲਤ ਵਿੱਚ ਦੇਣ, ਆਪਣੇ ਵਕਤ ਸਾਇਲੀਨ ਨੂੰ ਆਪਣਾ ਫੈਸਲਿਆਂ ਦੇ ਜ਼ਰੀਏ ਉਹਨਾਂ ਦੇ ਮੁਕੱਦਮਾਤ ਨੂੰ ਨਿਪਟਾਉਣ,
ਤੇ ਹੁਣ ਤੁਸੀਂ ਪੋਲੀਟੀਕਲ ਗਰਾਊਂਡ ਦੀ ਗੱਲ ਕੀਤੀ, ਉਹਦੀ ਕਰਨੇ ਆ ਬ੍ਰੇਕ ਤੋਂ ਬਾਅਦ ਕਰ ਰਹੇ ਆ। ਲੇਕਿਨ ਇੱਕ ਗੱਲ ਜਿਹੜੀ ਨਾ ਤੁਸੀਂ, ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ ਕਿ ਇਸਤਸਨਾ ਜਿਹੜੀ ਨਾ ਸਾਨੂੰ ਵੀ ਹੋਣੀ ਚਾਹੀਦੀ ਹੈ, ਘੱਟੋ ਘੱਟ ਬ੍ਰੇਕ ਦੀ ਜਿਹੜੀ ਹੈ ਨਾ, ਇਹਦੇ ਤੋਂ ਇਸਤਸਨਾ ਚੋਇਸ ਸਭ ਹੋਣੀ ਚਾਹੀਦੀ ਹੈ। ਇਹ ਬਾਰ-ਬਾਰ ਪ੍ਰੋਡਿਊਸਰ ਸਾਹਿਬ ਜਿਹੜੇ ਨਾ ਸਾਨੂੰ ਕਹਿ ਦਿੰਦੇ ਨੇ ਕਿ ਬ੍ਰੇਕ ਲੈ ਲਓ, ਤੇ ਫਿਰ ਅਸੀਂ ਉੱਥੇ ਕੁਝ ਨਹੀਂ ਕਰ ਸਕਦੇ। ਸਾਡੇ ਵਾਸਤੇ ਜਾਜੀ ਜੇ, ਮੈਂ ਤੁਹਾਨੂੰ ਦੱਸ ਦਿਆਂ। ਚੱਲ ਫਿਰ ਨਹੀਂ ਕਰਨ ਦਿੰਦੇ ਕੁਝ। ਚਲੋ ਲਵੋ ਜੀ ਬ੍ਰੇਕ। ਨਾਜ਼ਰੀਨ, ਤੁਸੀਂ ਬੜੀ ਤਫਸੀਲੀ ਗੱਲ ਸੁਣ ਲਈ ਚੋਰ ਸਾਹਿਬ ਦੀ। ਉਹਨਾਂ ਨੇ ਕਿਹਾ ਕਿ ਅਦਾਲਤਾਂ ਦੇ ਵਿੱਚ ਇਸਲਾਹਾਤ ਹੋਣੀ ਚਾਹੀਦੀਆਂ ਨੇ ਤਾਂ ਕਿ ਆਮ ਆਵਾਮ ਜਿਹੜੇ ਉਹਨੂੰ ਇਨਸਾਫ ਮਿਲ ਸਕੇ। ਔਰ 27ਵੀਂ ਤਰਮੀਮ ਦੇ ਹਵਾਲੇ ਨਾਲ ਕੋਈ ਐਸਾ ਨਹੀਂ ਹੋਇਆ ਕਿ ਨਾ ਅਦਾਲਤਾਂ ਟੁੱਟੀਆਂ ਨੇ ਤੇ ਨਾ ਹੀ ਕੋਈ ਆਇਨ ਤੇ ਹਮਲਾ ਹੈ, ਬਲਕਿ ਅਗਰ ਅਸੀਂ ਜੁਡੀਸ਼ਰੀ ਦੇ ਵਿੱਚ ਇਸਲਾਹਾਤ ਲੈ ਕੇ ਆਵਾਂਗੇ ਤੇ ਉਹਦੇ ਨਾਲ ਹੀ ਇਨਸਾਫ ਜਿਹੜਾ ਆਮ ਆਦਮੀ ਵਾਸਤੇ ਮੁਮਕਿਨ ਹੋ ਸਕਦਾ। ਤੇ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਅਸੀਂ ਗੱਲ ਕਰਾਂਗੇ ਪੇਸ਼ਾਵਰ ਦੇ ਹਵਾਲੇ ਨਾਲ ਔਰ ਸੂਬਾਈ ਮਾਮਲਾਤ ਦੇ ਉੱਤੇ, ਨਾਲੇ ਅਪੋਜੀਸ਼ਨ ਜਿਹੜੀ ਤਹਿਰੀਕ ਦਾ ਐਲਾਨ ਕਰ ਚੁੱਕੀ ਹੈ ਉਹਦੇ ਤੇ ਵੀ ਗੱਲ ਕਰਾਂਗੇ। ਇੱਕ ਵਾਰੀ ਫਿਰ ਜੀ ਆਇਆਂ ਨੂੰ। ਨਾਜ਼ਰੀਨ, ਅੱਜ ਵਜ਼ੀਰ ਆਲਾ ਖੈਬਰ ਪਖਤੂਨਖਵਾ ਸੁਹੇਲ ਖਾਨ ਅਫਰੀਦੀ ਸਾਹਿਬ ਨੇ ਇੱਕ ਪੇਸ਼ਾਵਰ ਦੀ ਬਿਊਟੀਫਿਕੇਸ਼ਨ ਦੇ ਹਵਾਲੇ ਨਾਲ ਇੱਕ ਤਕਰੀਬ ਸੀ, ਉਹਦੇ 'ਚ ਉਹਨਾਂ ਨੇ ਬੜਾ, ਮੈਂ ਕਹਿੰਦਾ, ਧੂਆਂਦਾਰ ਖਿਤਾਬ ਵੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਵਫਾਕ ਜਿਹੜਾ ਵੀ ਆਪਣਾ ਕਿਰਦਾਰ ਅਦਾ ਕਰੇ, ਵਫਾਕ ਕੋਲ ਹਿੱਸਾ ਵੀ ਮੰਗ ਰਹੇ ਨੇ। ਤੇ ਐਸੇ ਬਾਰੇ 'ਚ ਚੋਇਸ ਸਾਹਿਬ ਨਾਲ ਗੱਲ ਕਰਨੇ ਆ ਕਿ ਚੋਇਸ ਸਾਹਿਬ ਕੋਲ ਪੁੱਛਣੇ ਆ ਕਿ ਸੂਬੇ ਜਿਹੜੇ ਨੇ ਉਹਨਾਂ ਨੂੰ ਕੀ ਉਹਨਾਂ ਦਾ ਹੱਕ ਮਿਲ ਰਿਹਾ ਹੈ ਜਾਂ ਨਹੀਂ ਮਿਲ ਰਿਹਾ, ਘੱਟ ਮਿਲ ਰਿਹਾ, ਜ਼ਿਆਦਾ ਮਿਲ ਰਿਹਾ। ਤੇ ਵਫਾਕ ਦਾ ਬੇਸਿਕਲੀ 18ਵੀਂ ਤਰਮੀਮ ਤੋਂ ਬਾਅਦ ਕਿਰਦਾਰ ਕਿੰਨਾ ਕੁ ਰਹਿ ਗਿਆ ਔਰ ਕਿਹੜੇ ਮਾਮਲਾਤ ਐਸੇ ਨੇ। ਤੇ ਚੋਇਸ ਸਾਹਿਬ ਇਹ ਦੱਸੋ ਕਿ ਇਹ ਜੋ ਉਹਨਾਂ ਨੂੰ ਕਿਹਾ ਕਿ ਵਫਾਕ ਆਪਣਾ ਕਿਰਦਾਰ ਅਦਾ ਕਰੇ ਤੇ ਕਿਸ ਕਿਰਦਾਰ ਦੀ ਗੱਲ ਕਰ ਰਹੇ? ਵਫਾਕ ਤੇ ਗੱਡੀਆਂ ਦਿੱਤੀਆਂ ਤੇ ਉਹਨਾਂ ਨੇ ਵਾਪਸ ਕਰਤੀਆਂ ਕਿ ਨਹੀਂ ਸਾਨੂੰ ਨਵੀਆਂ ਚਾਹੀਦੀਆਂ ਨੇ? ਹਾਂ ਦੇਖੋ, ਗੱਲ ਪਤਾ ਕੀ, ਅਗਰ ਤੇ ਅਸੀਂ ਇਹਨੂੰ ਬਤੌਰ ਥਿਊਰੀ ਇੱਕ ਲੈਂਦੇ ਹਾਂ, ਥਿਊਰੀ ਦੇ ਤੌਰ ਤੇ ਅਗਰ ਅਸੀਂ ਕਹਿੰਦੇ ਹਾਂ ਤੇ ਕੋਈ ਐਸੀ ਗੱਲ ਨਹੀਂ ਔਰ ਉਹਨਾਂ ਦਾ ਮੁਤਾਲਬਾ ਠੀਕ ਹੈ। ਅਗਰ ਕੋਈ ਐਸੇ ਇਸ਼ੂਜ਼ ਨੇ ਕਿਸੇ ਵੀ ਸੂਬੇ ਦੇ ਜਿਹੜੇ ਵਫਾਕ ਨਾਲ ਰਿਲੇਟਡ ਨੇ, ਮਾਲੀਆਤ ਦੇ ਨਾਲ ਰਿਲੇਟਡ ਨੇ, ਤੇ ਉਹ ਸੂਬਾ ਆਪਣੀ ਜਿਹੜੀ ਰੈਜ਼ਰਵੇਸ਼ਨਸ ਨੇ ਜਾਂ ਉਹਨਾਂ ਦੇ ਉੱਤੇ ਜਿਹੜੇ ਵੀ ਉਹਨਾਂ ਦੇ ਗਿਲੇ ਸ਼ਿਕਵੇ ਨੇ ਜਾਂ ਮੁਤਾਲਬਾਤ ਨੇ ਜਾਂ ਕੋਈ ਬਕਾਇਆ ਜਾਤ ਨੇ, ਤੇ ਉਹਨਾਂ ਦੇ ਉੱਤੇ ਉਹ ਗੱਲ ਕਰ ਸਕਦਾ ਔਰ ਕਰਨਾ ਵੀ ਚਾਹੀਦਾ। ਕਿਉਂਕਿ ਜੋ ਔਰ ਮੀਟਿੰਗਾਂ ਵੀ ਇਹਨਾਂ ਦੀ ਹੁੰਦੀਆਂ ਨੇ, ਨੈਸ਼ਨਲ ਇਕਨੋਮਿਕ ਕਮਿਸ਼ਨ ਦੇ ਇਜਲਾਸ ਵੀ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਤੇ ਅਗਰ KP ਦੇ ਵਜ਼ੀਰ ਆਲਾ ਨੇ ਕੁਝ ਮੁਤਾਲਬਾਤ ਕੀਤੇ ਨੇ ਤੇ ਉਹਨਾਂ ਦੇ ਉੱਤੇ ਜ਼ਰੂਰ ਗੌਰ ਹੋਣਾ ਚਾਹੀਦਾ ਔਰ ਵਫਾਕ ਨੂੰ ਉਸ ਹਵਾਲੇ ਦੇ ਨਾਲ ਆਪਣੀ ਇੱਕ ਦੱਸਣਾ ਵੀ ਚਾਹੀਦਾ, ਕਿਉਂਕਿ ਉਹਨਾਂ ਨੇ ਹਾਈਡਲ ਬਿਜਲੀ ਦੇ ਹਵਾਲੇ ਨਾਲ ਕਿਹਾ ਜੀ ਸਾਡੇ ਇੰਨੇ ਪੈਸੇ ਬਣਦੇ ਨੇ ਤੇ ਉਹ ਸਾਨੂੰ ਦਿੱਤੇ ਜਾਣ ਸਾਡੇ। ਫਿਰ ਐਕਸ ਫਾਟਾ ਦੇ ਹਵਾਲੇ ਨਾਲ ਜਿਹੜੇ ਕੁਝ ਦੇਣੇ ਸਨ ਉਹ ਵੀ ਸਾਨੂੰ ਨਹੀਂ ਦਿੱਤੇ ਗਏ ਤੇ ਉਹ ਵੀ ਸਾਡੇ ਨਾਲ ਉਹ ਕੀਤੇ ਜਾਣ। ਤੇ ਉਹ ਜਿਹੜੇ ਚੀਜ਼ ਕਿਸੇ ਦੀ ਬਣਦੀ ਹੈ ਉਹ ਤੇ ਜ਼ਰੂਰ ਉਹਨੂੰ ਦਿੱਤੀ ਜਾਣੀ ਚਾਹੀਦੀ ਹੈ। ਔਰ ਅਗਰ ਉਸ ਪੇਸ਼ਾਵਰ ਦੀ ਬਿਊਟੀਫਿਕੇਸ਼ਨ ਦੇ ਹਵਾਲੇ ਨਾਲ ਜਿਹੜਾ ਉਹਨਾਂ ਨੇ ਮਨਸੂਬੇ ਦਾ ਕੰਮ ਕੀਤਾ ਤੇ ਇਹ ਵੀ ਮੈਂ ਇਹਦੀ ਸਰਾਹਨਾ ਕਰਾਂਗਾ ਕਿ ਠੀਕ ਹੈ, ਆਪਣਾ ਪੇਸ਼ਾਵਰ ਜ਼ਰੂਰੀ ਹੈ ਉਹਨੂੰ ਖੂਬਸੂਰਤ ਬਣਾਉਣਾ, ਕਿਉਂਕਿ ਸਾਰੇ ਸ਼ਹਿਰ ਜਿਹੜੇ ਨੇ ਨਾ ਇਹ ਸਾਡੇ ਆਪਣੇ ਨੇ, ਇਹ ਸਾਰਾ ਮੁਲਕ ਸਾਡਾ ਆਪਣਾ ਮੁਲਕ ਹੈ। ਤੇ ਅਗਰ ਅਸੀਂ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ, ਇਸ ਮੁਲਕ ਵਿੱਚ ਕਾਰੋਬਾਰ ਕਰਨੇ ਆ, ਇਸ ਮੁਲਕ ਵਿੱਚ ਮੁਲਾਜ਼ਮਤ ਕਰ ਰਹੇ ਹਾਂ, ਤੇ ਇੱਥੋਂ ਸਾਨੂੰ ਇੱਥੇ ਸਾਡੇ ਬੱਚੇ ਨੇ, ਇੱਥੇ ਸਾਡੇ ਭੈਣ ਭਰਾ ਨੇ, ਸਾਡੇ ਦੋਸਤ ਯਾਰ ਨੇ, ਤੇ ਅਸੀਂ ਉਹਦੇ ਤਹਫੁਜ਼ ਵਾਸਤੇ, ਉਹਦੀ ਤਮੀਰ ਔਰ ਤਰੱਕੀ ਵਾਸਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹ ਕਰੀਏ। ਠੀਕ ਹੈ ਨਾ ਜੀ, ਵਿਦਿਨ ਦੀ ਬਾਉਂਡਰੀ, ਜਿਹੜੀ ਸਾਡੀਆਂ ਬਾਉਂਡਰੀਆਂ ਨੇ ਸਟੇਟ ਦੀਆਂ, ਉਹਦੇ ਅੰਦਰ ਰਹਿਣ ਵਾਲੇ ਸਾਰੇ ਲੋਕਾਂ ਨੂੰ ਇੱਕ ਆਪਣਾ ਕਰਨਾ ਚਾਹੀਦਾ, ਸਰਕਾਰੀ ਮੁਲਾਜ਼ਮਾਂ ਨੂੰ ਵੀ ਕਰਨਾ ਚਾਹੀਦਾ। ਤੇ ਇਹੋ ਤਰ੍ਹਾਂ ਮੈਨੂੰ ਇਹ ਕਹਿੰਦਾ ਕਿ ਵੀ 18ਵੀਂ ਤਰਮੀਮ ਤੋਂ ਬਾਅਦ ਸੂਬਿਆਂ ਦੇ ਕੋਲ ਬਹੁਤ ਜ਼ਿਆਦਾ ਵਸਾਇਲ ਨੇ। ਅਗਰ ਫਰਜ਼ ਕਰੋ ਕਿ KP ਕਹਿੰਦਾ ਕਿ ਅਸੀਂ ਸਾਡਾ ਸੂਬਾ ਛੋਟਾ ਹੈ ਤੇ ਸਾਡੇ ਕੋਲ ਵਸਾਇਲ ਘੱਟ ਨੇ, ਤੇ ਲੇਕਿਨ ਗੱਲ ਪਤਾ ਕੀ ਹੈ, ਗੱਲ ਇਹ ਵੇ ਕਿ ਜਿੰਨਾ ਵੀ ਸੂਬੇ ਦਾ ਸਾਈਜ਼ ਹੈ ਔਰ ਜਿੰਨਾ ਉਹਨਾਂ ਦਾ ਰੈਵਨਿਊ ਦਾ ਸਾਈਜ਼ ਹੈ, ਉਸ ਤੋਂ ਜ਼ਿਆਦਾ ਹੀ ਰੈਵਨਿਊ ਉਹਨਾਂ ਨੂੰ ਮਿਲ ਰਿਹਾ ਸੈਂਟਰ ਦੇ ਵਿੱਚੋਂ ਵਫਾਕ ਕੋਲ। 18ਵੀਂ ਤਰਮੀਮ ਦੇ ਕੋਲ ਫਾਈਨੈਂਸ ਦੇ ਲਿਹਾਜ਼ ਨਾਲ ਵਫਾਕ ਦੇ ਕੋਲ ਪੈਸੇ ਘੱਟ ਹੋ ਗਏ ਨੇ, ਉਹਨਾਂ ਦੇ ਕੋਲ ਜ਼ਿਆਦਾ ਨੇ। ਹਾਲਾਂਕਿ ਵਫਾਕ ਦੇ ਐਕਸਪੈਂਡੀਚਰ ਬਹੁਤ ਜ਼ਿਆਦਾ ਨੇ, ਤੇ ਜਿਹੜੀ ਐਕਸਪੈਂਡੀਚਰ ਦੀ ਮੈਨੇਜਮੈਂਟ ਕਰਨਾ, ਉਹ ਸਲਾਹ ਕਰਨਾ, ਉਹ ਅਸੀਂ ਜ਼ਰੂਰ ਦੇਵਾਂਗੇ ਕਿ ਜੇ ਅਗਰ ਵਫਾਕ ਹੈਗਾ ਤੇ ਉਹਨੂੰ ਵੀ ਆਪਣੇ ਅਖਰਾਜਾਤ ਦੀ ਉਹਨੂੰ ਮੈਨੇਜ ਕਰਨੇ ਚਾਹੀਦੇ ਨੇ। ਬੇਜਾ ਅਖਰਾਜਾਤ ਦੇ ਉੱਤੇ ਤੁਸੀਂ ਨਹੀਂ ਕਰਨਾ ਚਾਹੀਦਾ। ਜਿੰਨੇ ਵਜ਼ਰਾ ਨੇ, ਵਜ਼ੀਰ ਮਾਮਨੀਨ ਨੇ, ਹੋਰ ਜਿੰਨੇ ਫੰਡਸ ਨੇ ਉਹਨਾਂ ਨੂੰ ਮਿਲਦੇ ਨੇ, ਉਹਨਾਂ ਦੇ ਹਵਾਲੇ ਨਾਲ ਵੀ ਉਹ ਚੀਜ਼ਾਂ ਨੂੰ ਗੌਰ ਕਰਨ ਕਿ ਕਿਆ ਅਸੀਂ ਇਹਦੇ ਤੋਂ ਘੱਟ ਕਰ ਸਕਦੇ ਹਾਂ। ਇੰਝ ਸੂਬਿਆਂ ਦਾ ਵੀ ਕੰਮ ਹੈ ਕਿ ਜਿਹੜੇ ਉਹਨਾਂ ਨੂੰ ਪੈਸੇ ਮਿਲ ਰਹੇ ਨੇ
ਉਹਨਾਂ ਨੇ ਆਪਣੀਆਂ ਤਰਜੀਹਾਤ ਬਣਾਈਆਂ ਨੇ, ਉਹਨਾਂ ਤੇ ਉਹ ਖਰਚ ਕਰ ਰਹੇ ਨੇ ਕਿ ਨਹੀਂ ਕਰ ਰਹੇ। ਅਗਰ ਹਾਈਡਲ ਬਿਜਲੀ ਦੀ ਗੱਲ ਕਰ ਰਹੇ ਤੇ ਸੂਬਾ ਖੈਬਰ ਪਖਤੂਨਖਵਾ ਦੀ ਅਗਰ ਅਸੀਂ ਤਕਸੀਮ ਨੂੰ ਕਰਨੇ ਆ ਨਾ, ਉਹਨੂੰ ਤਿੰਨ ਹੀ ਉਹਦੇ ਹਿੱਸੇ ਦੇ ਵਿੱਚ ਉਹਨੂੰ ਦੇਖਨੇ ਆ, ਤੇ ਇੱਕ ਸਾਊਥ ਹੈ, ਇੱਕ ਨਾਰਥ ਹੈ ਤੇ ਇੱਕ ਸੈਂਟਰਲ ਹੈ। ਠੀਕ ਹੋ ਗਿਆ ਜੀ। ਔਰ ਜਿੱਧਰੋਂ ਦਰਿਆਏ ਸਿੰਧ ਗੁਜ਼ਰ ਰਿਹਾ, ਜਿਹੜੇ ਕੇਪੀ ਦੇ ਜਿਹੜੇ ਇਲਾਕੇ ਦੇ ਵਿੱਚੋਂ ਦਰਿਆਏ ਸਿੰਧ ਗੁਜ਼ਰਦਾ ਹੈ, ਉਹ ਗੈਰ ਪਸ਼ਤੂਨ ਏਰੀਆਜ਼ ਨੇ। ਉੱਥੇ ਐਸੇ ਲੋਕ ਜ਼ਿਆਦਾ ਅਕਸਰੀਅਤ, ਜਿਵੇਂ ਹਜ਼ਾਰਾ ਡਿਵੀਜ਼ਨ ਹੈ, ਹਿੰਦਕੋ ਬੋਲਣ ਵਾਲੇ ਨੇ ਉੱਥੇ, ਔਰ ਕੋਹਿਸਤਾਨ, ਚਤਰਾਲ, ਗੋਜਰੀ ਬੋਲਣ ਵਾਲੇ, ਸ਼ੀਨਾ ਜ਼ਬਾਨ ਬੋਲਣ ਵਾਲੇ ਔਰ ਖਵਾਰ ਜ਼ਬਾਨ ਬੋਲਣ ਵਾਲੇ ਲੋਕਾਂ ਦੀ ਉਧਰ ਅਕਸਰੀਅਤ ਹੈ। ਤੇ ਇਹ ਵੀ ਫਿਰ ਕਮ ਅਜ਼ ਕਮ ਅਗਰ ਵਫਾਕ ਅਗਰ ਜਾਂ ਤੇ ਇਹਦੇ ਤੇ ਕੋਈ ਕਾਨੂੰਨ ਸਾਜ਼ੀ ਕਰੇ ਜਾਂ ਸੂਬਾ ਖੁਦ ਕਾਨੂੰਨ ਸਾਜ਼ੀ ਕਰੇ ਕਿ ਜਿਹੜਾ ਹਾਈਡਲ ਬਿਜਲੀ ਦਾ ਉਹਨਾਂ ਨੂੰ ਮਿਲਣਾ ਹੁੰਦਾ ਹਿੱਸਾ ਜਾਂ ਪ੍ਰੋਫਿਟ ਮਿਲਣਾ ਹੁੰਦਾ, ਉਹ ਉਹਨਾਂ ਇਲਾਕਿਆਂ ਦੇ ਵਿੱਚ ਖਰਚ ਕੀਤਾ ਜਾਵੇ ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਦਰਿਆਏ ਸਿੰਧ ਜਾਂ ਦਰਿਆਏ ਅਬਾਸੀਨ ਗੁਜ਼ਰਦਾ ਹੈ। ਠੀਕ ਹੈ ਨਾ ਜੀ। ਤੇ ਅਗਰ ਉਹਦੇ ਤੇ ਐਵੇਂ ਬਹਿ ਕੇ ਕਲੇਮ ਕਰਕੇ ਤੇ ਉਹਨਾਂ ਲੋਕਾਂ ਦੀ ਮਰਜ਼ੀ ਤੋਂ ਖਿਲਾਫ ਤੁਸੀਂ ਉਹ ਪੈਸਾ ਚੁੱਕਦੇ ਹੋ ਤੇ ਕਿਧਰੇ ਹੋਰ ਇਸਤੇਮਾਲ ਕਰ ਦਿੰਦੇ ਹੋ, ਤੇ ਇਹ ਵੀ ਇੱਕ ਜ਼ਿਆਦਤੀ ਵਾਲੀ ਗੱਲ ਹੈ। ਐਸੇ ਤਰ੍ਹਾਂ ਹੀ ਸਾਊਥ ਹੈਗਾ, ਸਾਊਥ ਦੇ ਵਿੱਚ ਆ ਗਿਆ ਡੇਰਾ ਇਸਮਾਈਲ ਖਾਨ, ਟਾਂਕ, ਬੰਨੂ ਵਜ਼ੀਰਸਤਾਨ ਦਾ ਏਰੀਆ, ਇਹਨਾਂ ਦੇ ਵਾਸਤੇ ਕਰਨਾ ਚਾਹੀਦਾ। ਤੇ ਇਹ ਚੀਜ਼ਾਂ ਦੇ ਕੰਮ ਫਰਜ਼ ਹੈ ਜਿਹੜੀ ਕੇਪੀ ਦੇ ਪਾਰਲੀਮੈਂਟੇਰੀਅਨਸ ਨੇ, ਕੇਪੀ ਹਕੂਮਤ ਦੇ ਜਿਹੜੇ ਵਜ਼ੀਰ ਆਲਾ ਨੇ, ਕੋਈ ਵੀ ਵਜ਼ੀਰ, ਅੱਜ ਸੁਹੇਲ ਸਾਹਿਬ ਵਜ਼ੀਰ ਆਲਾ ਨੇ, ਕੱਲ ਕੋਈ ਹੋਰ ਹੋ ਜਾਏਗਾ, ਉਸ ਤੋਂ ਪਹਿਲੇ ਕਈ ਹੋਰ ਸਨ, ਗੰਡਾਪੁਰ ਸਾਹਿਬ ਸਨ। ਤੇ ਇਹ ਚੀਜ਼ਾਂ ਦੇ ਉੱਤੇ ਇੱਕ ਤਰਜੀਹਾਤ ਆਪਣੀਆਂ ਤਾਇਨ ਕਰਨੀਆਂ ਚਾਹੀਦੀਆਂ ਨੇ ਕਿ ਅਗਰ ਅਸੀਂ ਬਿਜਲੀ ਦਾ ਮੁਤਾਲਬਾ ਕਰ ਰਹੇ ਹਾਂ, ਬਿਜਲੀ ਦੇ ਪਾਣੀ ਦਾ ਮੁਤਾਲਬਾ ਕਰ ਰਹੇ ਹਾਂ, ਤੇ ਇਹ ਤੇ ਦੇਖੋ ਕਿ ਕਿਹੜੇ ਇਲਾਕੇ ਦੇ ਵਿੱਚੋਂ ਆ ਰਿਹਾ, ਉਸ ਇਲਾਕੇ ਨੂੰ ਵੀ ਸ਼ੇਅਰ ਦੇ ਰਹੇ ਹੋ ਕਿ ਨਹੀਂ ਦੇ ਰਹੇ ਤੁਸੀਂ। ਕਿ ਤੁਸੀਂ ਆਪਣਾ ਹੀ ਇੱਕ ਸਿਲਸਿਲਾ ਲਾਇਆ ਹੈ ਕਿ ਸਾਨੂੰ ਇਹ ਮਿਲ ਜਾਵੇ ਤੇ ਕੰਮ ਕਰ ਲਈਏ ਅਸੀਂ। ਤੁਹਾਨੂੰ ਯਾਦ ਹੋਏਗਾ ਕਿ ਦਰਿਆਏ ਸਵਾਤ ਦੇ ਕੋਲ ਪੰਜਾਬ ਤੋਂ ਜਾਣ ਵਾਲੇ ਸਿਆਹ ਜਿਹੜੇ ਸਨ ਉਹ ਰੁੜ ਗਏ ਸਨ, ਦਰਿਆ 'ਚ ਡੁੱਬ ਕੇ ਉਹ ਮਰ ਗਏ ਸਨ, ਤੇ ਕਿਸੇ ਕੋਲ ਉੱਥੇ ਰੱਸੀ ਨਹੀਂ ਨਿਕਲੀ, ਸਰਕਾਰੀ ਅਦਾਰਿਆਂ ਦੇ ਕੋਲ ਕਿਸ਼ਤੀ ਨਹੀਂ ਨਿਕਲੀ, ਡਰਾਈਵਰ ਉੱਥੇ ਪਤਾ ਲੱਗਦਾ ਸੀ ਜੀ ਇਹ ਡਰਾਈਵਰ ਜਿਹੜਾ ਹੈ ਨਾ, ਇੱਕ ਡਰਾਈਵਰ ਸੀ, ਇੱਕ ਗੋਤਾਖੋਰ ਸੀ, ਉਹ ਵਾਟਰ ਫੋਬੀਆ ਦਾ ਮਰੀਜ਼ ਸੀ, ਉਹਨੂੰ ਪਾਣੀ ਕੋਲੋਂ ਵੈਸੇ ਹੀ ਡਰ ਲੱਗਦਾ ਸੀ। ਤੇ ਕਿਸੇ ਨੇ, ਤੁਸੀਂ ਸੂਬੇ ਦੀ ਹਕੂਮਤ ਨੇ ਕੋਈ ਤਹਿਕੀਕਾਤ ਕੀਤੀਆਂ ਨੇ? ਇਹ ਤੁਹਾਨੂੰ ਇਹਦਾ ਜਵਾਬ ਨਹੀਂ ਦੇਣਾ ਚਾਹੀਦਾ? ਸੂਬੇ ਦੇ ਪਾਰਲੀਮੈਂਟ ਦੇ ਉੱਤੇ ਜਿਹੜੇ ਅਸੈਂਬਲੀ ਦੇ ਰੁਕਨ ਨੇ ਉਹ ਨੱਸਦੇ ਨੇ ਤੇ ਫੌਰਨ ਵਫਾਕ ਦੇ ਖਿਲਾਫ, ਹੁਣ ਖਬਰ ਆ ਰਹੀ ਸੀ ਜੀ ਅਸੀਂ ਇਹਦੇ ਖਿਲਾਫ 27ਵੀਂ 27ਵੀਂ ਤਰਮੀਮ ਦੇ ਖਿਲਾਫ ਅਸੀਂ ਕਰਾਰਦਾਦ ਪੇਸ਼ ਕਰਨੀ, ਵੀ ਕਿਉਂ ਬਈ? ਤੁਹਾਨੂੰ ਕੋਈ ਨਹੀਂ ਪੁੱਛਣ ਵਾਲਾ ਇਸ ਚੀਜ਼ ਦੇ ਉੱਤੇ। ਤੇ ਇੱਥੇ ਜੋ ਸਭ 27ਵੀਂ ਤਰਮੀਮ ਤੇ ਵੀ ਗੱਲ ਕਰਨੇ ਆ, ਇhtਜਾਜ ਤੇ ਗੱਲ ਕਰਨੀ ਹੈ, ਤੁਸੀਂ ਇਹ ਸਮਝ ਦਿਓ ਕਿ ਇਹ ਵਜ਼ੀਰ ਆਲਾ ਕੇਪੀ ਨੇ ਜਿਹੜਾ ਬਿਆਨ ਦਿੱਤਾ ਹੈ ਤੇ ਇਹ ਵਫਾਕ ਸਾਨੂੰ ਸਾਡਾ ਹਿੱਸਾ ਵੀ ਦੇਵੇ, ਤੇ ਇਹ ਪੁਆਇੰਟ ਸਕੋਰਿੰਗ ਅਸੇ ਸਿਰਫ ਕੀਤਾ ਜਾਂ ਇਹਨੂੰ ਕੋਈ ਉਮੀਦ ਵੇਖਦੇ ਹੋ ਕਿ ਵਫਾਕ ਤੇ ਸੂਬਿਆਂ ਦੇ ਜਿਹੜੀ ਕੋਆਰਡੀਨੇਸ਼ਨ ਹੈ ਤੇ ਮਾਮਲਾ ਜਿਹੜੇ ਨੂੰ ਕਿਤੇ ਬਿਹਤਰੀ ਵੱਲ ਜਾਣਗੇ? ਦੇਖੋ ਜੀ, ਵਫਾਕ ਦਾ ਇਸ ਤੋਂ ਪਹਿਲੇ ਇੱਕ ਆਪਣਾ ਬਿਆਨਾਤ ਸਨ ਜਦੋਂ ਇਹਨਾਂ ਨੇ ਗੱਡੀਆਂ ਦੀ ਵਾਪਸੀ ਦੀ, ਬਖਤਰਬੰਦ ਗੱਡੀਆਂ ਦੀ ਵਾਪਸੀ ਦੇ ਹਵਾਲੇ ਨਾਲ ਤੇ ਕੇਪੀ ਪੁਲਿਸ ਨੂੰ ਮਤਲਬ ਕਿ ਤਰੱਕੀ ਦੇਣ ਵਿੱਚ ਤੇ ਉਹਨਾਂ ਦੀ ਐਫੀਸ਼ੀਐਂਸੀ ਨੂੰ ਬਿਹਤਰ ਕਰਨ ਵਾਸਤੇ ਜਿਹੜੀ ਵਫਾਕ ਨੇ ਪੈਸੇ ਦਿੱਤੇ, ਵਫਾਕ ਨੇ ਵੀ ਦਿੱਤੇ। ਸੂਬੇ ਦਾ ਆਪਣਾ ਬਜਟ, NFC ਅਵਾਰਡ ਦੇ ਵਿੱਚ ਜਿਹੜਾ ਉਹਨਾਂ ਦਾ ਆਪਣਾ ਹਿੱਸਾ ਆ, ਉਹ ਤੇ ਵਫਾਕ ਨੇ ਵੀ ਪੈਸੇ ਦਿੱਤੇ। ਬਲਕਿ ਇਹ ਵੀ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਦਾ ਵੀ ਜਿਹੜਾ ਬਜਟ ਹੈ, ਜਿਹਨੂੰ ਕਿਉਂਕਿ ਬਲੋਚਿਸਤਾਨ ਤੇ ਕੇਪੀ ਜਿੱਥੇ ਦਹਿਸ਼ਤਗਰਦੀ ਜ਼ਿਆਦਾ ਸੀ, ਤੇ ਪੰਜਾਬ ਤੇ ਸਿੰਧ ਦੇ ਬਜਟ ਚੋਂ ਵੀ ਕੱਟ ਲਾ ਕੇ ਕੁਝ ਬਜਟ ਜਿਹੜਾ ਬਿਲਕੁਲ ਬਲੋਚਿਸਤਾਨ ਦੇ ਵਿੱਚ ਵੀ ਦਿੱਤਾ ਗਿਆ, ਬਲੋਚਿਸਤਾਨ ਸੜਕਾਂ ਬਣਾਉਣ ਵਾਸਤੇ ਵੀ ਦਿੱਤਾ ਗਿਆ। ਦੇਖੋ, ਚਾਹੇ ਬਜਟ ਥੋੜਾ ਹੈ ਚਾਹੇ ਬਜਟ ਘੱਟ ਹੈ, ਅਗਰ ਬਲੋਚਿਸਤਾਨ ਦੇ ਵਾਸਤੇ ਬਜਟ ਘੱਟ ਹੈ ਤੇ ਲੇਕਿਨ ਉਹਨਾਂ ਦੀ ਆਬਾਦੀ ਵੀ ਘੱਟ ਹੈ, ਬਿਲਕੁਲ ਉੱਥੇ ਤੁਸੀਂ ਅਗਰ ਉਹਨਾਂ ਬਜਟ ਵੀ ਉਹ ਖਰਚ ਹੋ ਜਾਂਦਾ ਹੈ ਤੇ ਕੁਛ ਨਾ ਕੁਛ ਤੇ ਹੋਏਗਾ ਨਾ ਕੰਮ। ਤੇ ਅਗਰ ਅਸੀਂ ਕੇਪੀ ਨੂੰ ਦੇਖਨੇ ਆ ਤੇ ਜਿਹੜਾ 70 ਸਾਲ ਪਹਿਲੇ ਸੀ ਤੇ ਉਹੀ ਹੈ। ਤੁਸੀਂ ਉਹਨਾਂ ਦੇ ਛੋਟੇ ਛੋਟੇ ਸ਼ਹਿਰ ਦੇਖ ਲਓ, ਇਨਫਰਾਸਟ੍ਰਕਚਰ ਹੈ ਨਹੀਂ ਕੇਪੀ ਦੇ ਅੰਦਰ। YouTube ਦੇ ਵਿੱਚ ਤੁਸੀਂ ਦੇਖ ਲਓ, ਉਹਨਾਂ ਦੇ ਛੋਟੇ ਦੀਰ ਜਾਂ ਕੋਈ ਹੋਰ ਸ਼ਹਿਰ ਨੂੰ ਤੁਸੀਂ ਗੌਰ ਕਰ ਲਓ ਤੇ ਉੱਥੇ ਤੁਹਾਨੂੰ ਮਹਿੰਗੀਆਂ ਵੱਡੀਆਂ ਗੱਡੀਆਂ ਨਜ਼ਰ ਆਉਣਗੀਆਂ, ਫਿਰਦੀ ਗੱਡੀਆਂ, ਕਾਰਾਂ ਨਜ਼ਰ ਆਉਣਗੀਆਂ। ਸਿੰਧ ਦੇ ਸਾਂਗੜ ਤੇ ਇਹ ਵੋ 'ਚ ਤੇ ਉਹ ਗੱਡੀਆਂ ਨਜ਼ਰ ਨਹੀਂ ਆਉਣਗੀਆਂ, ਪੰਜਾਬ ਦੇ ਪਿੰਡਾਂ 'ਚ ਤੇ ਉਹ ਗੱਡੀਆਂ ਨਜ਼ਰ ਨਹੀਂ ਆਉਣਗੀਆਂ। ਤੇ ਇਨਫਰਾਸਟ੍ਰਕਚਰ ਹੈ ਕੋਈ ਨਹੀਂ, ਪੁਲ ਹੈ ਕੋਈ ਨਹੀਂ ਜਿੱਥੇ ਗਵਰਨਮੈਂਟ ਨੇ ਲਾਣਾ, ਉਹ ਗੱਡੀਆਂ ਕਿਸ ਤਰ੍ਹਾਂ ਨੇ? ਉਹ ਸਾਰਾ ਸਮਗਲ ਦਾ ਨਾਨ ਕਸਟਮ ਪੇਡ ਗੱਡੀਆਂ ਅਗਰ ਕਿਸੇ ਸੂਬੇ 'ਚ ਚੱਲ ਰਹੀਆਂ ਨੇ ਤੇ ਇਹ ਸੂਬੇ ਦਾ ਕੰਮ ਹੈ ਉਹਨੂੰ ਦੇਖਣਾ, ਔਰ ਫੈਡਰੇਸ਼ਨ ਦਾ ਵੀ ਕੰਮ ਹੈ ਕਿ ਇਸ ਚੀਜ਼ ਨੂੰ ਦੇਖਣਾ
ਕਿ ਅਗਰ ਫਿਰ ਤੁਸੀਂ ਕਿਸ ਚੀਜ਼ ਦਾ ਕਹਿ ਰਹੇ ਹੋ ਕਿ ਜੀ ਸਾਡੇ ਕੋਲ ਤੇ ਅਗਰ ਇੱਕ ਸੂਬੇ ਦੇ ਅੰਦਰ ਛੋਟੇ ਜਿਹੇ ਸ਼ਹਿਰ ਦੇ ਅੰਦਰ ਇੰਨੀਆਂ ਕਰੋੜਾਂ ਰੁਪਏ ਦੀਆਂ ਗੱਡੀਆਂ ਚੱਲ ਰਹੀਆਂ ਨੇ ਤੇ ਤੇ ਉਹ ਉਹ- ਜਿਹੜੀ ਹਾਂ। ਇਹ ਨਾਨ ਕਸਟਮ ਪੇਡ ਗੱਡੀਆਂ ਇਹ ਆਜ਼ਾਦ ਕਸ਼ਮੀਰ ਜਦੋਂ ਆਮੀ ਐਕਸ਼ਨ ਕਮੇਟੀ ਨੇ ਪਿੱਛੇ ਇਤਜਾਜ ਕੀਤਾ ਹਾਂ। ਸੀ ਤੇ ਉਹਨਾਂ ਨੇ ਵੀ ਇਹ ਨਾਨ ਕਸਟਮ ਪੇਡ ਗੱਡੀਆਂ ਦਾ ਮੁਤਾਲਬਾ ਰੱਖਿਆ ਸੀ ਕਿ ਸਾਨੂੰ ਚਲਾਉਣ ਦਿਓ। ਇਹਦਾ ਕੁਇਕਲੀ ਬਸ ਇਹਦੇ ਤੇ ਦੱਸੋ ਕਿ ਨਾਨ ਕਸਟਮ ਪੇਡ ਗੱਡੀਆਂ ਇੰਨੀਆਂ ਅਹਿਮ ਕਿਉਂ ਨੇ ਕਿ ਉਹਨਾਂ ਸੇ ਮੁਤਾਲਬਾਤ ਉਹ ਵੀ ਹੋ ਰਹੇ ਨੇ ਗੱਡੀਆਂ ਬਕਾਇਦਾ। ਤੁਹਾਡੇ ਸਾਹਮਣੇ ਵੀ ਦੇਖੋ, ਗੱਡੀ ਅਹਿਮ ਤੇ ਗੱਡੀ ਛੋਟੀ ਜਿਹੀ ਵੀ ਗੱਡੀ ਅਹਿਮ ਹੈ। ਤੁਹਾਡੇ ਕੋਲ ਜੋ ਅਗਰ ਕੋਈ 12 ਕਰੋੜ ਰੁਪਏ ਦੀ ਗੱਡੀ ਹੋਵੇ, ਇੱਕ ਲੈਂਡ ਕਰੂਜ਼ਰ ਵੱਡੀ ਗੱਡੀ ਆ ਗਈ ਤੁਹਾਡੇ ਦੇ ਕੋਲ, ਤੇ ਉਹ ਤੁਹਾਨੂੰ ਮਿਲ ਜਾਏਗੀ 75 ਲੱਖ ਚ 70 ਲੱਖ ਦੇ ਵਿੱਚ, ਤੇ ਉਹ ਤੁਹਾਡਾ ਤੇ ਫਿਰ ਸੌਰ ਗਿਆ ਨਾ ਸਾਰਾ ਕੰਮ, ਵਾਰੇ ਨਿਆਰੇ ਹੋ ਗਏ ਤੁਹਾਨੂੰ। ਤੇ ਅਫਗਾਨਿਸਤਾਨ ਦੇ ਉੱਤੇ ਜਿਹੜੀ ਚੀਖੋ ਪੁਕਾਰ ਹੁੰਦੀ ਹੈ ਕਿ ਜਿਸ ਉਧਰ ਸਾਡਾ ਉੱਧਰ ਸਰਹੱਦ ਖੋਲ ਦਿਓ, ਸਰਹੱਦ ਖੋਲ ਦਿਓ, ਤੇ ਅਫਗਾਨਿਸਤਾਨ ਦੀ ਸਰਹੱਦ ਤੋਂ ਸਾਰਾ ਇਹ ਜਿਹੜਾ ਸਮਗਲਸ਼ੁਦਾ ਮਾਲ, ਇਹ ਸਾਡੇ ਅਦਾਰਿਆਂ ਨੂੰ ਵੀ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਕਿ ਸਾਡੇ ਲਾਹੌਰ ਦੇ ਅੰਦਰ ਵੀ ਚਲੇ ਜਾਓ, ਤੁਹਾਨੂੰ ਸਮਗਲਸ਼ੁਦਾ ਸਪੇਅਰ ਪਾਰਟਸ ਮਾਰਕੀਟਾਂ ਭਰੀਆਂ ਪਈਆਂ ਜੇ। ਸਰ ਹਰ ਚੀਜ਼ ਸਪੇਅਰ ਪਾਰਟਸ, ਸਪੇਅਰ ਪਾਰਟਸ ਦੇ ਉੱਤੇ ਹਰ ਚੀਜ਼ ਤੁਹਾਨੂੰ ਮਿਲੇਗੀ। ਤੇ ਇਹ ਸਾਡੇ ਪੰਜਾਬ ਦੇ ਅਦਾਰਿਆਂ ਨੂੰ ਵੀ ਤੇ ਇਹਦੇ ਬਾਰੇ ਦੇ ਵਿੱਚ ਥੋੜਾ ਜੀ ਆਪਣੀ ਐਫੀਸ਼ੀਐਂਸੀ ਸ਼ੋਅ ਕਰਨੀ ਚਾਹੀਦੀ ਨਾ। ਉਹਨਾਂ ਨੂੰ ਪੁੱਛਿਆ ਜਾਏ ਕਿ ਭਾਈ ਜਾਨ ਤੁਸੀਂ ਕਿੱਥੋਂ ਲੈ ਕੇ ਆਏ ਹੋ, ਦੱਸੋ ਨਾ, ਉਹਦਾ ਟ੍ਰੇਡ ਸਾਨੂੰ ਦਿਓ, ਕਾਗਜ਼ ਕੋਈ ਦਿਓ, ਤੁਸੀਂ ਇਹਦੇ ਤੇ ਕਸਟਮ ਡਿਊਟੀ ਦਿੱਤੀ ਹੈ, ਕੀ ਦਿੱਤਾ ਜੇ ਤੁਸੀਂ, ਤੇ ਕਿੱਥੋਂ ਤੁਹਾਡੇ ਕੋਲ ਇਹ ਚੀਜ਼ਾਂ ਆ ਗਈਆਂ ਨੇ। ਠੀਕ ਹੈ, ਇਹ ਸਾਰਾ ਅਫਗਾਨਿਸਤਾਨ ਤੋਂ ਆ ਰਿਹਾ ਹੈ। ਇਹ ਜਿਹੜੇ ਬਲੈਕ ਮਨੀ ਦੀ ਜਿਹੜੀ ਇਕਨੋਮੀ ਹੈ ਨਾ, ਕਿਸੇ ਵੀ ਮੁਲਕ ਦੇ ਅੰਦਰ, ਇਹ ਗੱਲ ਨੂੰ ਯਾਦ ਰੱਖਣਾ, ਕਿਸੇ ਮੁਲਕ ਦੇ ਵਿੱਚ ਅਗਰ ਬਲੈਕ ਇਕਨੋਮੀ ਦਾ ਸਾਈਜ਼ ਲੀਗਲ ਇਕਨੋਮੀ ਦੇ ਬਰਾਬਰ ਜਾਂ 70-80% ਉਹਦੇ ਤੋਂ ਉੱਤੇ ਤੇ ਚਲਾ ਜਾਏਗਾ ਤਾਂ ਫਿਰ ਤੇ ਬਰਬਾਦੀ ਹੋ ਜਾਏਗੀ ਨਾ। ਉਸ ਮੁਲਕ ਵਿੱਚ ਖਾਨਾ ਜੰਗੀਆਂ, ਉਸ ਮੁਲਕ ਵਿੱਚ ਵਾਰ ਲਾਰਡਸ, ਉੱਥੇ ਲਸ਼ਕਰ ਪ੍ਰਾਈਵੇਟ ਪੈਦਾ ਹੋ ਜਾਣਗੇ, ਕਿਉਂਕਿ ਉਹ ਲੀਗਲ ਮਨੀ ਨੂੰ ਉਹ ਮੁਕਾਬਲਾ ਕਰਨ ਵਾਸਤੇ ਉਹਨਾਂ ਨੇ ਸਿਸਟਮ ਨੂੰ ਤੋੜਨਾ, ਆਪਣੀ ਗੈਰ ਕਾਨੂੰਨੀ ਦੌਲਤ ਨੂੰ ਇਕੱਠਿਆਂ ਕਰਨ ਵਾਸਤੇ। ਮਨਸ਼ੀਆਤ ਦੀ ਟ੍ਰੇਡ ਤੋਂ ਲੈ ਕੇ ਅਸਲੇ ਦੀ ਟ੍ਰੇਡ, ਨਜਾਇਜ਼ ਗੱਡੀਆਂ, ਅਫਗਾਨ ਟ੍ਰੇਡ ਦੇ ਵਿੱਚ ਹੋਰ ਕਿੰਨਾ ਕੁ ਟੈਰਿਫ ਆਉਂਦਾ ਪਾਕਿਸਤਾਨ ਨੂੰ। ਲੀਗਲ ਟ੍ਰੇਡ ਪਾਕਿਸਤਾਨ ਨੇ, ਦੇਖੋ ਅਫਗਾਨਿਸਤਾਨ ਦੇ ਆਵਾਮ ਉਹ ਸਾਡੇ ਵਾਸਤੇ ਮੁਹਤਰਮ ਸਾਡੇ ਭਰਾ ਨੇ, ਬਲਕਿ ਅਸੀਂ ਔਰ ਅਫਗਾਨਿਸਤਾਨ ਦੇ ਆਵਾਮ ਇੱਕੋ ਕੁਛ ਹਾਂ। ਸਾਡੇ ਉਹਨਾਂ ਦੇ ਨਾਲ ਐਥਨਿਕ ਰਿਸ਼ਤੇ ਵੀ ਉਸੇ ਤਰ੍ਹਾਂ ਹੀ ਨੇ, ਬਲਕਿ ਸਾਡੇ ਨਾਲ ਸਾਨੂੰ ਤਾਂ ਉਹਨਾਂ ਨਾਲ ਹਮਦਰਦੀ, ਕੋਈ ਤਾਂ ਮਜ਼ਲੂਮ ਨੇ ਉਹ ਤੇ ਬੜੇ ਇੱਕ ਜੰਗਜੂ ਗਰੋਹਾਂ ਦੇ ਮਤਲਬ ਕਿ ਸ਼ਿਕੰਜੇ 'ਚ ਫਸੇ ਨੇ। ਉਥੋਂ ਦੇ ਲੋਕਾਂ ਨੂੰ ਛੁਡਾਉਣਾ ਵੀ ਮੈਂ ਸਮਝਦਾ ਕਿ ਬੜੀ ਵੱਡੀ ਨੇਕੀ ਜੇ, ਕਿ ਇਹ ਜਿਹੜੇ ਹੁਣ ਤੁਸੀਂ ਕਿਸ ਕਾਨੂੰਨ ਦੇ ਤਹਿਤ, ਕਿਸ ਆਈਨ ਦੇ ਤਹਿਤ ਇਹ ਅਬੂਰੀ ਹੁਕੂਮਤ ਬੈਠੀ ਹੈ। ਇਹਨਾਂ ਨੇ ਇਹ ਅਬੂਰੀ ਇੰਟਰਮ ਗਵਰਨਮੈਂਟ ਹੈ। ਇਹਨਾਂ ਦੇ ਇੰਟਰਮ ਗਵਰਨਮੈਂਟ ਦੀ ਕੋਈ ਪੂਰੀ ਸਿਵਲਾਈਜ਼ਡ ਮੁਲਕਾਂ ਦੇ ਵਿੱਚ ਕੋਈ ਮੁੱਦਤ ਹੁੰਦੀ ਹੈ, ਇਹਨਾਂ ਦੀ ਕੋਈ ਮੁੱਦਤ ਹੈ ਵੇ? ਇਹ ਕਿਸੇ ਨੂੰ ਕੋਈ ਜਵਾਬਦੇਹ ਹੈ ਨਹੀਂ। ਅਫਗਾਨਿਸਤਾਨ ਦੇ ਵਿੱਚ ਮੁxtਲਿਫ ਕੰਪਨੀਆਂ, ਇੰਟਰਨੈਸ਼ਨਲ ਕੰਪਨੀਆਂ, ਇੰਡੀਅਨਸ, ਹੋਰ ਦੀਗਰ ਕੰਪਨੀਆਂ, ਉਹ ਮਿਨਰਲਸ ਕੱਢ ਰਹੀਆਂ ਨੇ, ਬੜੇ ਹੋਰ ਚੀਜ਼ਾਂ ਕੱਢ ਰਹੀਆਂ ਨੇ। ਉਹਨਾਂ ਦੀ ਬੋਲੀ, ਉਹਨਾਂ ਦੇ ਟੈਂਡਰ, ਉਹਨਾਂ ਦੀ ਪੇਮੈਂਟ ਟ੍ਰਾਂਸਫਰ, ਉਹਨਾਂ ਦਾ ਰੇਟ ਕਿਸੇ ਨੂੰ ਪਤਾ ਕਿ ਇਹ ਕਿਹਨੇ ਤੈਅ ਕੀਤਾ, ਕਿੰਨਾ ਤੈਅ ਕੀਤਾ, ਕਿਵੇਂ ਆ ਰਹੀ ਹੈ, ਕੌਣ ਇਹਦਾ ਜਵਾਬ ਦੇਵੇ? ਕੋਈ ਪੁੱਛਣ ਵਾਲਾ ਨਹੀਂ। ਪਹਿਲੇ ਵੀ ਬੜੀ ਤਫਸੀਲੀ ਤੇ ਗੱਲ ਹੋ ਚੁੱਕੀ, ਕੋਈ ਪੁੱਛਣ ਵਾਲਾ ਨਹੀਂ ਹੈ। ਤੇ ਐਸੇ ਤਰ੍ਹਾਂ ਕੇਪੀ ਹਕੂਮਤ ਦੇ ਉੱਤੇ ਵੀ ਦੇਖੋ, ਤੁਸੀਂ ਕੋਈ ਵਫਾਕ ਦੇ ਨਾਲ ਇਹੋ ਜੀ ਇੱਕ ਹੁੰਦਾ ਜ਼ਿੱਦਬਾਜ਼ੀ, ਰੋਂਦੀ ਪੁਣਾ, ਜਿਹਨੂੰ ਅਸੀਂ ਕਹਿੰਦੇ ਨਾ, ਇੱਕ ਬੰਦੇ ਹੁੰਦੇ ਨੇ ਕ੍ਰਿਕਟ ਵੀ ਖੇਲੋ ਨਾ ਤੁਸੀਂ, ਇੱਕ ਬਾਗਾ ਬੰਦਾ ਰੋਂਦੀ ਪਾਣਾ, ਉਹਦਾ ਕੰਮ ਹੁੰਦਾ ਮੈਂ ਕੋਈ ਨਾ ਕੋਈ ਕੰਮ ਜਿਹੜਾ ਨਾ ਉਹ ਕਰਕੇ ਰੱਖਣਾ। ਤੇ ਤੁਸੀਂ ਇਹ ਨਾ ਕਰੋ। ਅਸੀਂ ਤੁਹਾਡੇ ਮੁਤਾਲਬਾਤ ਦੀ ਹਮਾਇਤ ਕਰਾਂਗੇ ਐਜ਼ ਏ ਤਜ਼ੀਆਕਾਰ, ਜਿੰਨੀ ਸਾਡੀ ਆਵਾਜ਼ ਪਹੁੰਚ ਸਕਦੀ ਹੈ। ਜਿਵੇਂ ਅਸੀਂ ਕੀਤਾ ਕਿ ਉਹ ਅਗਰ ਮੰਗਦੇ ਨੇ ਤਾਂ ਉਹਨਾਂ ਨੂੰ ਦਿਓ, ਜਿਹੜਾ ਉਹਨਾਂ ਦਾ ਬਣਦਾ ਉਹਨਾਂ ਨੂੰ ਦਿਓ। ਲੇਕਿਨ ਆਪਣੇ ਸੂਬੇ ਦੇ ਅੰਦਰ ਵੀ ਜਿਹੜਾ ਤੁਹਾਡੇ ਕੋਲ ਪੈਸਾ ਹੈਗਾ, ਉਹਨੂੰ ਇਮਾਨਦਾਰੀ ਨਾਲ ਖਰਚ ਕਰੋ। ਉਹ ਕੋਈ ਤੁਸੀਂ ਬਾਦਸ਼ਾਹ ਨਹੀਂ ਹੈਗੇ ਕਿ ਤੁਸੀਂ ਗੱਡੀਆਂ 'ਚ ਬਹਿਣਾ ਹੈ ਤੇ ਇਹ ਕੋਈ ਫॉर ਗ੍ਰਾਂਟਡ ਪੈਸਾ ਨਹੀਂ ਹੈਗਾ। ਇਹ ਬੜੇ ਮਿਹਨਤ ਨਾਲ ਕਮਾਇਆ ਇਸ ਮੁਲਕ ਦੇ ਆਵਾਮ ਦਾ, ਟੈਕਸਾਂ ਦਾ ਪੈਸਾ ਹੈ। ਸਾਨੂੰ ਅਗਰ ਉਹ IMF ਵਰਲਡ ਬੈਂਕ ਤੋਂ ਕਰਜ਼ਾ ਵੀ ਮਿਲ ਰਿਹਾ ਤੇ ਉਹ ਵੀ ਔਨ ਬਿਹਾਫ ਆਫ ਦੀ ਪੀਪਲ ਆਫ ਪਾਕਿਸਤਾਨ ਮਿਲ ਰਿਹਾ। ਠੀਕ ਹੈ ਨਾ, ਉਹ ਅਸੀਂ ਹੀ ਪੇ ਕਰਨਾ ਹੈ। ਤੇ ਉਹ ਚਾਹੇ KP 'ਚ ਹੋ ਰਿਹਾ, ਕਿਧਰੇ ਵੀ ਹੋ ਰਿਹਾ, ਤੇ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਨੇ, ਚਾਹੇ ਉਹ ਆਵਾਮ ਦੇ ਰਿਪਰੈਜ਼ੈਂਟੇਟਿਵ ਨੇ, ਕੌਮੀ ਅਸੈਂਬਲੀਆਂ, ਸੂਬਾਈ ਅਸੈਂਬਲੀਆਂ 'ਚ ਬੈਠੇ ਨੇ, ਚਾਹੇ ਉਹ ਸਰਕਾਰੀ ਮੁਲਾਜ਼ਮ ਨੇ, ਪਬਲਿਕ ਸਰਵੈਂਟਸ ਨੇ, ਉਹਨਾਂ ਨੂੰ ਪੈਸੇ ਮਿਲ ਰਹੇ ਨੇ, ਉਹਨਾਂ ਨੂੰ ਤਨਖਾਹਾਂ ਮਿਲ ਰਹੀਆਂ ਨੇ, ਉਹਨਾਂ ਨੂੰ ਮਰਾਤ ਮਿਲ ਰਹੀਆਂ ਨੇ। ਇਹ ਕੋਈ ਵਿਰਾਸਤਨ ਨਹੀਂ ਉਹਨਾਂ ਨੂੰ ਚੀਜ਼ਾਂ ਮਿਲੀਆਂ, ਜਾਂ ਉਹਨਾਂ ਦਾ ਰਾਈਟ ਨਹੀਂ ਹੈਗਾ। ਇਹ ਮਿਲ ਰਹੀਆਂ ਨੇ ਇਸ ਦੇ ਬਦਲੇ ਕਿ ਉਹਨਾਂ ਨੇ ਇਹ ਕੰਮ ਕਰਨਾ ਤੇ ਇਸ ਕੰਮ ਦੇ ਵਾਸਤੇ ਉਹਨਾਂ ਨੂੰ ਇਹ ਪੈਸੇ ਮਿਲਣੇ। ਤੇ ਇਹ ਅਦਰਾਕ ਪਾਕਿਸਤਾਨ ਦੇ ਆਵਾਮ ਵਿੱਚ ਵੀ ਹੋਣਾ ਚਾਹੀਦਾ ਤੇ ਪਾਕਿਸਤਾਨ ਦੇ ਰਿਪਰੈਜ਼ੈਂਟੇਟਿਵ ਦੇ ਵਿੱਚ ਵੀ ਹੋਣਾ ਚਾਹੀਦਾ। ਜਦ ਤੱਕ ਇਹ ਅਦਰਾਕ ਨਹੀਂ ਹੋਏਗਾ ਤੇ ਨਾ ਹੀ ਅਸੀਂ ਆਪਣੇ ਅਵਾਮੀ ਨੁਮਾਇੰਦਗਾਨ ਨੂੰ ਰਾਹ ਦਿਖਾ ਸਕਾਂਗੇ। ਅਵਾਮੀ ਨੁਮਾਇੰਦਗਾਨ ਨੂੰ ਯਕੀਨਨ ਪਤਾ ਹੋਏਗਾ, ਆਪਣੀਆਂ ਤਨਖਾਹਾਂ ਵਾਸਤੇ ਤੇ ਮਿੰਟ ਲਾਉਂਦੇ ਨੇ, ਸਾਨੂੰ ਇੰਨੇ ਪੈਸੇ ਦੇ ਦਿਓ।
ਕੰਮ ਕਰਨ ਦੀ ਵਾਰੀ ਆਂਦੀ ਤੇ ਕਹਿੰਦੇ ਜੀ ਨਹੀਂ ਜੀ ਅਸੀਂ ਨਹੀਂ ਇਹ ਕੰਮ ਕਰਨਾ। ਕਿਉਂ ਬਈ? ਹਾਂ, ਵੈਸੇ ਕੰਮ ਕਰਨ ਨੂੰ ਸਾਡਾ ਵੀ ਦਿਲ ਕਰ ਰਿਹਾ। ਕਹਿੰਦੇ ਪੰਜਾਬੀ ਤਾਂ ਸਾਡੇ ਤੇ ਕਹਿੰਦੇ ਨੇ ਨਾ ਕੰਮ ਜਵਾਨ ਦੀ ਮੌਤ ਹੈ। ਹਾਂਜੀ। ਤੇ ਉਹ ਇਹਨਾਂ ਦਾ ਵੀ ਇਹੋ ਹੀ ਹਿਸਾਬ ਹੈ ਤੇ ਇਹ ਨਹੀਂ ਹੋਣਾ ਚਾਹੀਦਾ। ਤੇ ਸਾਡੇ ਕੇਪੀ ਦੇ ਲੋਕ ਜਿਹੜੇ ਨੇ, ਸਾਡੇ ਵਜ਼ੀਰ ਆਲਾ ਸਾਹਿਬ ਜਿਹੜੇ ਨੇ, ਅਸੀਂ ਉਹਨਾਂ ਵਾਸਤੇ ਦੁਆ ਗੋ ਹਾਂ ਕਿ ਉਹ ਯੰਗ ਨੇ, ਨੌਜਵਾਨ ਨੇ, ਉਹ ਲਗਨ ਦੇ ਨਾਲ ਕੰਮ ਕਰਨ। ਔਰ ਪਿਸ਼ਾਵਰ ਸ਼ਹਿਰ ਜਿਹੜਾ ਹੈ, ਤੁਹਾਡੇ ਇਲਮ 'ਚ ਹੈਗਾ ਕਿ ਪਿਸ਼ਾਵਰ ਜਿਸਲੇ ਕਿਆਮੇ ਪਾਕਿਸਤਾਨ ਦੇ ਵਕਤ ਪਿਸ਼ਾਵਰ ਦਾ 에ਅਰਪੋਰਟ ਉਹ ਲਾਹੌਰ ਤੋਂ ਵੱਡਾ 에ਅਰਪੋਰਟ ਸੀ ਉੱਥੇ। ਅੱਛਾ, ਯੂ ਨੋ ਦੈਟ? ਨਹੀਂ। ਉੱਥੇ ਜ਼ਿਆਦਾ ਫਲਾਈਟਸ ਉਤਰਦੀਆਂ ਸਨ, ਠੀਕ ਹੈ। ਲੇਕਿਨ ਉਹ ਸੂਬੇ ਦੇ ਵਿੱਚ ਕਾਰੋਬਾਰੀ ਮੌਕਾ ਸਨ। ਕਿਉਂ ਹੋਇਆ? ਟੈਰਰਿਜ਼ਮ, ਬਦਅਮਨੀ, ਚਲੋ ਜਰਾਇਮ ਪੇਸ਼ਾ ਲੋਕਾਂ ਨੂੰ ਠਰਾਣਾ। ਇਹਨੂੰ ਠੀਕ ਵੀ ਉੱਥੋਂ ਦੇ ਲੋਕਾਂ ਨੇ ਕਰਨਾ ਹੈ, ਦੂਸਰਿਆਂ ਨੇ ਨਹੀਂ ਕਰਨਾ। ਆ ਗੱਲਾਂ ਤੇ ਬੜੀਆਂ ਤੁਹਾਡੀਆਂ ਗੂੜੀਆਂ ਨੇ, ਚੱਲ ਰਹੀਆਂ, ਗੂੜੀਆਂ ਨੇ, ਲੇਕਿਨ ਬਹਰਹਾਲ ਸਾਡੀ ਵੀ ਮਜਬੂਰੀਆਂ ਨੇ। ਚਲੋ ਸ਼ੁਕਰ ਹੈ ਜਿੱਥੇ ਤੁਹਾਡੀਆਂ ਗੱਲਾਂ ਗੂੜੀਆਂ ਨੇ ਤੇ ਸਾਡੀਆਂ ਕੋਈ ਮਜਬੂਰੀਆਂ ਨੇ। ਬਸ ਮੈਂ ਤੁਹਾਨੂੰ ਸਮਝਾ ਲਿਆ ਤੇ ਸਮਝ ਲਓ, ਬਾਕੀ ਨਹੀਂ ਸਮਝਦੇ। ਤੇ ਨਾਜ਼ਰੀਨ, ਇੱਥੇ ਵਕਤ ਹੋਏ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੇ ਗੱਲ ਕਰਾਂਗੇ ਕਿ ਉਰਦਨ ਦੇ ਬਾਦਸ਼ਾਹ ਇਸ ਟਾਈਮ ਪਾਕਿਸਤਾਨ 'ਚ 2 ਰੋਜ਼ਾ ਦੌਰੇ ਤੇ ਮੌਜੂਦ ਨੇ ਔਰ ਇਹ ਦੌਰਾ ਬੜੀ ਅਹਿਮੀਅਤ ਦਾ ਹਮਲ ਹੈ। ਔਰ ਇਹ ਦੌਰਾ ਹੈ ਕਿਉਂ, ਇਹਦੇ ਵਿੱਚ ਕੀ ਐਸੇ ਮਾਮਲਾਤ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਡਿਸਕਸ਼ਨ ਚੱਲ ਰਹੀ ਹੈ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਤੇਰੇ ਤੇ ਗੱਲ ਕਰਾਂਗੇ। ਇੱਕ ਵਾਰੀ ਫਿਰ ਜੀ ਆਇਆਂ ਨੂੰ। ਨਾਜ਼ਰੀਨ, ਇਸ ਵਕਤ ਉਰਦਨ ਦੇ ਬਾਦਸ਼ਾਹ ਅਬਦੁੱਲਾ ਦੋਇਮ ਪਾਕਿਸਤਾਨ ਦੇ 2 ਰੋਜ਼ਾ ਸਰਕਾਰੀ ਦੌਰੇ ਤੇ ਮੌਜੂਦ ਨੇ ਔਰ ਵਜ਼ੀਰ ਆਜ਼ਮ ਪਾਕਿਸਤਾਨ ਦੀ ਖਸੂਸੀ ਦਾਵਤ ਤੇ ਉਹ ਪਾਕਿਸਤਾਨ ਤਸ਼ਰੀਫ ਲਾਏ ਨੇ। ਤੇ ਇਹਦੇ 'ਚ ਕਹਿ ਰਹੇ ਨੇ ਕਿ ਬਹੁਤ ਸਾਰੇ ਐਸੇ ਮਾਮਲਾਤ, ਖਾਸ ਤੌਰ ਤੇ ਮਸ਼ਰਿਕ ਵਸਤਾ ਦੇ ਜਿਹੜੇ ਮਾਮਲਾਤ ਨੇ ਉਹਨਾਂ ਦੇ ਹਵਾਲੇ ਨਾਲ ਔਰ ਫਲਸਤੀਨ ਗਜ਼ਾ ਦੇ ਹਵਾਲੇ ਨਾਲ ਵੀ ਕੁਝ ਚੀਜ਼ਾਂ ਐਸੀਆਂ ਹੈ ਨੇ ਜਿਨ੍ਹਾਂ ਦੇ ਬਾਰੇ 'ਚ ਕੁਝ ਪੇਸ਼ਰਫਤ ਵੀ ਹੋਏਗੀ ਔਰ ਐਸੇ ਲਈ ਉਹ ਪਾਕਿਸਤਾਨ ਦੇ ਵਿੱਚ ਮੌਜੂਦ ਨੇ। ਕੁਝ ਸਟ੍ਰੈਟੇਜਿਕ ਮਾਮਲਾਤ ਨੇ ਜਿਨ੍ਹਾਂ ਦੇ ਉੱਤੇ ਬੜੀ ਡਿਸਕਸ਼ਨ ਚੱਲ ਰਹੀ ਹੈ। ਤੇ ਚੌਧਰੀ ਸਾਹਿਬ ਕੋਲੋਂ ਪੁੱਛਨੇ ਆ ਕਿ ਇਹ ਅਸਲ ਦੌਰੇ ਦਾ ਮਕਸਦ ਇਹਨਾਂ ਦਾ ਹੈ ਕੀ ਹੈ। ਜੀ ਚੌਧਰੀ ਸਾਹਿਬ। ਮੇਰਾ ਖਿਆਲ ਹੈ ਕਿ ਜਿਹੜੇ ਕਿੰਗ ਅਬਦੁੱਲਾ ਪਾਕਿਸਤਾਨ ਦੇ ਦੌਰੇ ਤੇ ਆਏ ਨੇ, ਉਹਨਾਂ ਦਾ ਜਿਹੜਾ ਮਕਸਦ ਨਜ਼ਰ ਆਉਂਦਾ ਹੈ ਬਜ਼ਾਹਰ, ਜਿਹੜਾ ਸਾਨੂੰ ਪਤਾ ਚੱਲਦਾ, ਉਹ ਤੇ ਫਲਸਤੀਨ ਦਾ ਤਨਾਜ਼ਾ ਹੈ। ਉਹਦੇ 'ਤੇ ਖਾਸ ਤੌਰ ਤੇ ਗਜ਼ਾ ਦੀ ਜਿਹੜੀ ਸਿਚੁਏਸ਼ਨ ਹੈ ਔਰ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਮਨਸੂਬਾ ਹੈ ਉਹਦੇ ਵਾਸਤੇ ਗਜ਼ਾ ਅਮਨ ਮਨਸੂਬੇ ਦੇ ਹਵਾਲੇ ਨਾਲ ਜਿਹੜੀ ਉਹਨਾਂ ਨੇ ਜੰਗਬੰਦੀ ਹੋਈ ਔਰ ਉਸ ਤੋਂ ਬਾਅਦ ਦਾ ਜਿਹੜਾ ਉਹਦੇ ਤੇ ਅਮਲ ਦਰਾਮਦ ਦੀ ਜਿਹੜੀ ਮਾਮਲਾਤ ਨੇ, ਚੱਲ ਰਹੀਆਂ ਉਹਨਾਂ ਨੂੰ ਉਹ ਖਿਲਾਫ ਵਰਜ਼ੀ ਵੀ ਹੋ ਰਹੀ ਹੈ, ਉਹਨਾਂ ਨਾਲ ਵੀ ਹੋ ਰਹੀ ਹੈ। ਤੇ ਲੇਕਿਨ ਹੁਣ ਉਹ ਵਾਅਦਾ ਇੰਟੈਕਟ ਹੈਗਾ, ਮਤਲਬ ਇਹ ਉਹ ਮਨਸੂਬੇ ਦੇ ਉੱਤੇ ਅਮਲ ਦਰਾਮਦ ਦਾ ਆਗਾਜ਼ ਸ਼ੁਰੂ ਹੈ। ਤੇ ਪਾਕਿਸਤਾਨ ਔਰ ਜਾਰਡਨਸ ਜਿਹੜੇ ਨੇ, ਕਿੰਗ ਅਬਦੁੱਲਾ ਔਰ ਪਾਕਿਸਤਾਨ, ਉਹਨਾਂ 8 ਮੁਲਕਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਇਸ ਮੁਆਹਦੇ ਦੇ ਨਾਲ, ਟਰੰਪ ਮਨਸੂਬੇ ਦੇ ਨਾਲ ਔਰ ਗਜ਼ਾ ਦੇ ਵਿੱਚ ਇੱਕ ਅਮਨ ਮੁਆਹਦੇ ਨੂੰ ਜਿਵੇਂ ਸ਼ੇਪ ਦੇਣ ਦੇ ਵਿੱਚ, ਤੇ ਉਹਦੇ 'ਚ ਤੁਰਕੀ ਔਰ ਸਾਊਦੀ ਅਰਬ ਦੇ ਨਾਲ ਅਸੀਂ ਵੀ ਸ਼ਾਮਲ ਹਾਂ। ਤੇ ਉਹਨਾਂ ਦਾ ਦੌਰਾ ਇਸ ਹਵਾਲੇ ਦੇ ਨਾਲ ਵੀ ਮੈਨੂੰ ਲੱਗਦਾ। ਦੂਸਰਾ, ਮਸ਼ਰਕ ਵਸਤਾ ਦੇ ਨਾਲ ਪੂਰੇ ਮਸ਼ਰਕ ਵਸਤਾ ਦੀ ਸਿਚੁਏਸ਼ਨ ਵੀ ਡਿਸਕਸ ਹੋਏਗੀ ਔਰ ਉਹਦੇ 'ਚ ਜਿਹੜੀ ਸੁਡਾਨ ਦੇ ਵਿੱਚ ਇਸ ਵਕਤ ਜਿਹੜੀ ਇੱਕ ਖਾਨਾ ਜੰਗੀ ਹੋ ਰਹੀ ਹੈ, ਉਹ ਵੀ ਬੜੀ ਖੌਫਨਾਕ ਸੂਰਤ ਹਾਲ ਪੈਦਾ ਹੋ ਗਈ ਔਰ ਉੱਥੇ ਬਹੁਤ ਹੀ ਜ਼ਿਆਦਾ ਅਫਸੋਸਨਾਕ ਔਰ ਕਤਲੇਆਮ ਹੋ ਰਿਹਾ। ਔਰ ਉਹਦੇ ਬਾਰੇ 'ਚ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਇੰਟਰਨੈਸ਼ਨਲ ਮੀਡੀਆ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਉਹ ਉੱਥੇ ਬਹੁਤ ਹੀ ਖੌਫਨਾਕ ਨੇ। ਔਰ ਕਿਉਂਕਿ ਗੋਲਡ ਦੇ ਕੋਈ ਉੱਥੇ ਕਿਉਂਕਿ ਜ਼ਖਾਇਰ ਨੇ, ਉਹਦੇ ਅੰਦਰ ਮੁਖਤਲਿਫ ਜਿਹੜੀਆਂ ਆਲਮੀ ਕੂਵਤਾਂ ਵੀ ਇਨਵੋਲਵ ਨੇ ਉਸ ਹਵਾਲੇ ਦੇ ਨਾਲ। ਤੇ ਲੇਕਿਨ ਅਸਲ ਨੁਕਸਾਨ ਤੇ ਉੱਥੋਂ ਦੇ ਆਵਾਮ ਦਾ ਔਰ ਮੁਲਕ ਦਾ ਹੋ ਰਿਹਾ। ਤੇ ਉਹ ਵੀ ਸਿਚੁਏਸ਼ਨ ਮੇਰਾ ਖਿਆਲ ਹੈ ਹੋਏਗੀ। ਔਰ ਜਿਹੜੀ ਸ਼ਾਮ ਦੇ ਵਿੱਚ ਇੱਕ ਸਿਚੁਏਸ਼ਨ ਮੌਜੂਦ ਹੈ, ਨਵੀਂ ਗਵਰਨਮੈਂਟ ਆਈ ਹੈ ਤੇ ਜਾਰਡਨ ਦੇ ਨਾਲ ਸ਼ਾਮ, ਕਿਉਂਕਿ ਸ਼ਾਮ ਔਰ ਜਾਰਡਨ ਇੱਕ ਐਸਾ ਮੁਲਕ ਹੈ ਜਿਹੜਾ ਬਹੁਤ ਇਸਰਾਈਲ ਦੀ ਕਿਸੇ ਵੀ ਕਾਰਵਾਈ ਤੋਂ ਤੇ ਸਭ ਤੋਂ ਜ਼ਿਆਦਾ ਮੁਤਾਸਰ ਹੁੰਦਾ ਹੈ ਜਾਰਡਨ ਦਾ ਵਿੱਚ। ਤੇ ਜਾਰਡਨ ਦੇ ਕੁਝ ਹਿੱਸੇ ਦੇ ਉੱਤੇ ਇਸਰਾਈਲ ਵੈਸੇ ਵੀ ਉਹਦਾ ਕਬਜ਼ਾ ਮੌਜੂਦ ਹੈ। ਤੇ ਜਾਰਡਨ ਦੇ ਕਿੰਗ ਦੇ ਔਰ ਜਾਰਡਨ ਦੀ ਜਿਹੜੀ ਰਾਇਲ ਫੈਮਿਲੀ ਰਹੀ ਹੈ, ਉਹ ਹਮੇਸ਼ਾ ਤੋਂ ਇੱਕ ਬੜੀ ਇਨਫਲੂਐਂਸ਼ੀਅਲ ਇੱਕ ਉਹਨਾਂ ਦਾ ਰੋਲ ਰਿਹਾ ਹੈ ਪੂਰੇ ਮਸ਼ਰਕ ਵਸਤਾ ਦੇ ਵਿੱਚ। ਔਰ ਉਹਨਾਂ ਦੇ ਕੰਟੈਕਟਸ ਜਿਹੜੇ ਨੇ ਉਹ ਯੂਰਪ ਦੇ ਅੰਦਰ ਵੀ ਔਰ ਅਮਰੀਕਾ ਦੇ ਅੰਦਰ ਵੀ ਜਿਹੜੇ ਟੌਪ ਲੈਵਲ ਦੇ ਉੱਤੇ ਔਰ ਬਹੁਤ ਇਨਫਲੂਐਂਸ਼ੀਅਲ ਫੈਮਿਲੀ ਹੈਗੀ। ਹਾਂ, ਤੇ ਉਹਨਾਂ ਦਾ ਪਾਕਿਸਤਾਨ ਆਉਣਾ ਵੀ ਮੇਰਾ ਖਿਆਲ ਹੈ ਇੱਕ ਬੜੀ ਬਲਕਿ ਪਾਕਿਸਤਾਨ ਦੀ ਖਾਰਜਾ ਪਾਲਿਸੀ ਨਹੀਂ, ਮੈਂ ਤੇ ਕਹਾਂਗਾ ਕਿ ਉਹਦਾ ਮਤਲਬ ਕਿ ਬਿਹਤਰ ਹੈ ਪਾਕਿਸਤਾਨ ਉਹ ਆਏ ਨੇ
ਕੋਈ ਛੋਟੀ ਗੱਲ ਨਹੀਂ ਹੈ, ਬਾਜ਼ਾਰ ਜਿੰਨਾ ਮਰਜ਼ੀ ਵੀ ਛੋਟਾ ਮੁਲਕ ਹੈ, ਲੇਕਿਨ ਉਹਨਾਂ ਦੀ ਜਿਹੜੀ ਅਸੀਂ ਇੰਟਰਨੈਸ਼ਨਲ ਉਹਨਾਂ ਦੀ ਸੇ ਜਿਹੜੀ ਹੈ ਉਹਨਾਂ ਨੂੰ ਅਗਰ ਅਸੀਂ ਦੇਖਦੇ ਹਾਂ ਤੇ ਉਸ ਹਵਾਲੇ ਨਾਲ ਇਹ ਇੱਕ ਬੜਾ ਇੰਪੋਰਟੈਂਟ ਦੌਰਾ ਹੈ ਗਜ਼ਾ ਦੇ ਵਿੱਚ, ਕਿਉਂਕਿ ਮੁxtਲਿਫ ਮਨਸੂਬੇ ਸਾਹਮਣੇ ਆ ਰਹੇ ਨੇ ਕਿ ਹੁਣ ਤਾਂ ਉੱਥੇ ਸ਼ਾਇਦ ਫਲਸਤੀਨ ਦੀ ਜਿਹੜੀ ਆਬਾਦੀ ਉਹਦਾ ਇਨਖਲਾ ਸਾਰੀ ਦਾ ਹੋਣਾ ਹੈ, ਲੇਕਿਨ ਉਹਨੂੰ ਜਿਹੜੀ ਹੁਣ ਸਿਚੁਏਸ਼ਨ ਹੈ, ਜਾਰਡਨ ਵੀ ਉਹਨਾਂ ਮੁਲਕਾਂ 'ਚ ਸ਼ਾਮਲ ਹੈ ਜਿਹੜਾ ਚਾਹੁੰਦਾ ਹੈ ਕਿ ਵੀ ਉੱਥੇ ਉਹਨਾਂ ਦੀ ਆਬਾਦਕਾਰੀ ਹੋਵੇ, ਜਿਹੜੇ ਫਲਸਤੀਨੀ ਗਜ਼ਾ ਦੇ ਵਿੱਚ ਨੇ ਉਹਨਾਂ ਨੂੰ ਉੱਥੋਂ ਬੇਦਖਲ ਨਾ ਕੀਤਾ ਜਾਵੇ ਜਾਂ ਉਹਨਾਂ ਨੂੰ ਨਾ ਕੀਤਾ ਜਾਵੇ। ਉਹ ਜਿਹੜੀ ਕਿ ਉਮੀਦ ਹੈਗੀ ਕਿ ਉਹਦੇ ਤੇ ਟਰੰਪ ਸਾਹਿਬ ਔਰ ਅਮਰੀਕਨ ਐਡਮਿਨਿਸਟ੍ਰੇਸ਼ਨ ਵੀ ਰਾਜ਼ੀ ਹੈ। ਜਿਹੜੇ ਨੇਤਨਯਾਹੂ ਔਰ ਉਹਨਾਂ ਦੇ ਨਾਲ ਸਾਥੀ ਜਿਹੜੇ ਇਸਰਾਈਲੀ ਦੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਜ਼ਾਇਨਿਸਟ ਥਾਟ ਦੇ ਮਾਲਕ ਅਸੀਂ ਕਹਿੰਦੇ ਹਾਂ, ਜਿਹੜੇ ਗ੍ਰੇਟਰ ਇਸਰਾਈਲ ਦੇ ਹਾਮੀ ਨੇ, ਜਾਂ ਜਿਹੜੇ ਇਸਰਾਈਲੀਆਂ ਦੀ ਜਾਂ ਯਹੂਦੀਆਂ ਦੀ ਆਬਾਦਕਾਰੀ ਵਾਸਤੇ ਨਵੇਂ ਇਲਾਕਿਆਂ ਨੂੰ ਗ੍ਰੈਬ ਕਰਨਾ ਚਾਹੁੰਦੇ ਨੇ, ਜਿਵੇਂ ਜਾਰਡਨ ਦਾ ਗੋਲਾਨ ਹਾਈਟਸ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਕੰਟਰੋਲ 'ਚ ਲਿਆ, ਤੇ ਇਹ ਵੀ ਇੱਕ ਇਸ਼ੂ ਇਹਦਾ ਇੱਥੇ ਜ਼ਰੂਰ ਉਹ ਡਿਸਕਸ ਹੋਏਗਾ, ਕਿਉਂਕਿ ਸ਼ਾਮ ਦੇ ਵਿੱਚ ਜਿਹੜੀ ਹਕੂਮਤ ਹੈ ਉਹ ਤਾਂ ਫਿਲਹਾਲ ਚਲੋ ਇੱਕ ਤਾਮਨ ਦੇ ਨਾਲ ਚੱਲ ਰਹੀ ਹੈ, ਔਰ ਉਹਨਾਂ ਦਾ ਟਰੰਪ ਵੀ ਉਹਨਾਂ ਦੇ ਬਾਰੇ 'ਚ ਇੱਕ ਅੱਛੀ ਰਾਏ ਦੇ ਚੁੱਕੇ, ਤੇ ਬਸ਼ਰ ਕੇ ਵਸਤਾ ਦੀ ਓਵਰਆਲ ਸਿਚੁਏਸ਼ਨ ਜਿਹੜੀ ਹੈ ਉਹਦੇ ਅੰਦਰ ਇਹਨਾਂ ਦਾ ਰੋਲ ਬੜਾ ਅਹਿਮ ਹੈਗਾ, ਕਿੰਗ ਅਬਦੁੱਲਾ ਦਾ ਔਰ ਪਾਕਿਸਤਾਨ ਦਾ ਵੀ। ਤੁਹਾਨੂੰ ਪਤਾ ਕਿ ਪਾਕਿਸਤਾਨ ਦੇ ਨਾਲ ਸਾਊਦੀ ਅਰਬ ਦਾ ਔਰ ਪਾਕਿਸਤਾਨ ਦੇ ਅੰਦਰ ਇੱਕ ਡਿਫੈਂਸ ਜਿਹੜਾ ਪੈਕਟ ਹੈ ਉਹ ਵੀ ਮੌਜੂਦ ਹੈ, ਤੇ ਤੁਰਕੀ ਵੀ ਬਹੁਤ ਇੱਕ ਇੰਪੋਰਟੈਂਟ ਮੁਲਕ ਹੈ ਯੂਰਪ ਦੇ ਹਵਾਲੇ ਨਾਲ ਵੀ ਔਰ ਮਿਡਲ ਈਸਟ ਦੇ ਹਵਾਲੇ ਦੇ ਨਾਲ ਵੀ। ਤੇ ਜਿਹੜਾ ਸੁਡਾਨ ਦਾ ਜਿਹੜਾ ਬਹਰਾਨ ਹੈ ਉਹਦੇ 'ਚ ਇੱਕ ਖਲੀਜੀ ਮੁਲਕ ਦੇ ਹਵਾਲੇ ਨਾਲ ਵੀ ਬੜੀ ਸਾਹਮਣੇ ਖਬਰਾਂ ਆ ਰਹੀਆਂ ਨੇ, ਤੇ ਵੀ ਉਹ ਮਾਮਲਾਤ ਨੇ। ਤੇ ਮੇਰਾ ਖਿਆਲ ਹੈ ਕਿ ਇਸ ਹਵਾਲੇ ਦੇ ਨਾਲ ਬੜਾ ਅਹਿਮ ਦੌਰਾ ਹੈ, ਤੇ ਉਹਦੇ ਵਿੱਚ ਅਨਕਰੀਬ ਇੱਕ ਜਿਹੜਾ ਗਜ਼ਾ ਦੇ ਤਨਾਜ਼ੇ ਦੇ ਹਵਾਲੇ ਦੇ ਨਾਲ ਇੱਕ ਮਸਬਤ ਪੇਸ਼ਰਫ ਸਾਹਮਣੇ ਆਏਗੀ, ਔਰ ਸਾਨੂੰ ਉਹਦੇ 'ਚ ਕਿ ਸਾਡਾ ਵੀ ਜਸਚਰ ਹੀ ਕੱਚਾ ਗਿਆ ਹੈ ਸਾਡਾ, ਕਿਉਂਕਿ ਇੰਡੀਆ ਨਾਲ ਕਸ਼ਮੀਰ ਦਾ ਤਨਾਜ਼ਾ ਵੀ ਹੈ, ਤੇ ਜਾਰਡਨ ਵਰਗੇ ਇੱਕ ਕਿੰਗ ਅਗਰ ਇੱਥੇ ਆ ਰਹੇ ਨੇ ਤੇ ਸਾਨੂੰ ਇੱਕ ਇੰਟਰਨੈਸ਼ਨਲੀ ਜਿਹੜੀ ਇਨਫਲੂਐਂਸ਼ੀਅਲ ਪਰਸਨੈਲਿਟੀਜ਼ ਨੇ ਉਹਨਾਂ ਦੇ ਨਾਲ ਸਾਡਾ ਮੌਕਾ ਪਹੁੰਚਣਾ ਤੇ ਬੜੀ ਸਾਡੇ ਵਾਸਤੇ ਆਦਰ ਆਲਮੀ ਸਤਹ ਦੇ ਉੱਤੇ ਗੁਜ਼ਰਿਆ। ਲੇਕਿਨ ਚੋਈ ਸਾਹਿਬ ਇਹਦੇ 'ਚ ਅਸੀਂ ਇਹ ਸੁਣ ਰਹੇ ਹਾਂ ਕਿ ਜਿਸ ਤਰ੍ਹਾਂ ਸਾਊਦੀਆ ਨਾਲ ਸਾਡਾ ਕੋਈ ਡਿਫੈਂਸ ਐਗਰੀਮੈਂਟ ਹੋ ਗਿਆ ਸਟ੍ਰੈਟੇਜਿਕ ਮਾਮਲਾ, ਇੰਜ ਕੋਈ ਜਾਰਡਨ ਦੇ ਨਾਲ ਵੀ ਹੋ ਰਹੇ ਨੇ। ਜਾਰਡਨ ਦੇ ਨਾਲ ਵੀ ਹੋ ਸਕਦਾ, ਕਿਉਂਕਿ ਉਹਨਾਂ ਦੇ ਨਾਲ ਸਾਡਾ ਬੜਾ ਪੁਰਾਣਾ ਤਾਲੁਕ ਹੈ। ਅਸੀਂ ਜਾਰਡਨ ਦੀ ਬਹੁਤ ਸਾਰੇ ਮਾਮਲਾਤ ਵਿੱਚ, ਦਿਫਾਈ ਮਾਮਲਾਤ ਵਿੱਚ ਪਾਕਿਸਤਾਨ ਨੇ ਉਹਨਾਂ ਦੀ ਮਦਦ ਵੀ ਕੀਤੀ ਹੈ, ਤੇ ਅਗਰ ਕੋਈ ਡਿਫੈਂਸ ਪੈਕਟ ਦੇ ਵਿੱਚ ਇਹ ਵੀ ਗੱਲ ਪੋਸੀਬਲ ਹੈਗੀ ਹੈ, ਕਿਉਂਕਿ ਜਾਰਡਨ ਨੂੰ ਆਪਣੇ ਤਹਫੁਜ਼ ਵਾਸਤੇ ਆਰਮੀ ਔਰ ਡਿਫੈਂਸ ਦੀ ਤੇ ਬਹੁਤ ਜ਼ਰੂਰਤ ਹੈ ਜਿਵੇਂ ਸਾਊਦੀ ਅਰਬ ਦੀ। ਤੇ ਪਾਕਿਸਤਾਨ ਵਾਸਤੇ ਮੇਰਾ ਖਿਆਲ ਹੈ ਕਿ ਬੜੀ ਅਪੋਰਚੁਨਿਟੀ ਹੈ ਔਰ ਅੱਛੀ ਗੱਲ ਹੈ ਕਿ ਅਗਰ ਜਾਰਡਨ ਔਰ ਜਾਂ ਕੋਈ ਹੋਰ ਮੁਲਕ ਪਾਕਿਸਤਾਨ ਦੇ ਕੋਲ ਆਉਂਦਾ ਹੈ ਔਰ ਉਹ ਪਾਕਿਸਤਾਨ ਦੇ ਕੋਲੋਂ ਮਦਦ ਦਾ ਤਾਲਬ ਹੁੰਦਾ ਹੈ ਜਾਂ ਕਹਿੰਦਾ ਹੈ ਕਿ ਸਾਨੂੰ ਤੁਹਾਡੀ ਜ਼ਰੂਰਤ ਹੈ, ਤੇ ਪਾਕਿਸਤਾਨ ਵਾਸਤੇ ਇੱਕ ਅੱਛੀ ਉਹਦੀ ਪੇਸ਼ਰਫਤ ਹੈ। ਕਹਿ ਸਕਦੇ ਹਾਂ ਕਿ ਸਾਡੀ ਵਾਰ ਇਕਨੋਮੀ ਹੋਏਗੀ, ਹੁਣ ਅਸੀਂ ਪੈਸਾ ਕਮਾਵਾਂਗੇ ਜੰਗਾਂ ਤੋਂ? ਨਹੀਂ, ਜੰਗਾਂ ਤੋਂ ਦੇਖੋ ਵਾਰ ਇਕਨੋਮੀ ਦਾ ਤੇ ਅਸੀਂ ਨੈਗੇਟਿਵਿਟੀ ਦਾ ਇੱਕ ਚਲਾ ਜਾਂਦਾ ਕੰਮ, ਤੇ ਦੇਖੋ ਇੱਕ ਪੋਜ਼ਿਟਿਵ ਵੇ ਹੁੰਦਾ ਹੈ ਕਿ ਅਗਰ ਔਰ ਨੋ ਡਾਊਟ ਕਿ ਸਾਡੀ ਜਿਹੜੀ ਮਿਲਟਰੀ ਮਸ਼ੀਨ ਹੈ ਉਹ ਅਗਰ ਅਸੀਂ ਕਹਿੰਦੇ ਹਾਂ ਕਿ ਉਹ ਬੜੀ ਅਪਡੇਟ ਔਰ ਬੜੀ ਸਮਾਰਟ ਔਰ ਲੀਥਲ ਸਾਡੇ ਕੋਲ ਇਸ ਵਕਤ ਮਿਲਟਰੀ ਮਸ਼ੀਨ ਹੈਗੀ, ਤੇ ਬੜੀ ਵੈਲ ਇਕਵਿਪਡ ਹੈਗੀ ਹੈ, ਔਰ ਇਸ ਮਸ਼ੀਨ ਨੂੰ ਮਜ਼ੀਦ ਜ਼ਿਆਦਾ ਲੀਥਲ ਬਣਾਉਣ ਵਾਸਤੇ, ਉਹਦੀ ਕਾਰਕਰਦਗੀ ਨੂੰ ਬਿਹਤਰ ਬਣਾਉਣ ਵਾਸਤੇ ਨੋ ਡਾਊਟ ਪੈਸੇ ਦੀ ਤਾਂ ਜ਼ਰੂਰਤ ਹੈ ਵੇ, ਪੈਸਾ ਤਾਂ ਚਾਹੀਦਾ। ਔਰ ਪਾਕਿਸਤਾਨ ਜਿਸ ਖਿੱਤੇ ਦੇ ਵਿੱਚ ਆਬਾਦ ਹੈ, ਤੁਸੀਂ ਦੇਖੋ ਨਾ ਕਿ ਇੱਥੇ ਤਾਂ ਸਾਨੂੰ ਤਾਂ ਟੈਰਰਿਸਟ ਹੀ ਨਹੀਂ ਖਲੋਣ ਦੇ ਰਹੇ, ਤੇ ਬਾਕੀ ਤਾਂ ਛੱਡੋ ਨਾ ਗੱਲਾਂ। ਤੇ ਇਹਨਾਂ ਦੇ ਨਾਲ ਦੂਸਰਾ ਅਸੀਂ 2 ਐਟਮੀ ਕੁਵਤਾਂ ਦੇ ਨਾਲ ਆ, ਇੱਕ ਚੀਨ ਐਟਮੀ ਕੁਵਤ ਹੈ, ਇੱਕ ਇੰਡੀਆ ਐਟਮੀ ਕੁਵਤ ਹੈ, ਦੂਸਰੀ ਤਰਫ ਸਾਡੇ ਕੋਲ ਇੱਕ ਐਸਾ ਕੋਈ 2.5 ਲੱਖ ਮਰਬਾ ਮੀਲ ਦੀ ਸ਼ਕਲ ਦੇ 'ਚ ਅਫਗਾਨਿਸਤਾਨ ਮੁਲਕ ਹੈ ਜਿਹੜਾ ਅਨਗਵਰਨਡ ਮੁਲਕ ਹੈਗਾ। ਉਹ ਮੈਂ ਤੇ ਉਹਨੂੰ ਅਕਸਰ ਇਹ ਕਹਿਣਾ ਹੁੰਦਾ ਕਿ ਉਹ ਕੋਈ ਆਰਗੇਨਾਈਜ਼ਡ ਸਟੇਟ ਨਹੀਂ, ਉਹ ਇੱਕ ਏਰੀਆ ਹੈਗਾ ਜਿਹਦੇ 'ਚ ਮੁxtਲਿਫ ਜਿਹੜੇ ਨੇ ਉਹ ਗਰੋਹ ਜਿਹੜੇ ਨੇ, ਹਥਿਆਰਬੰਦ ਗਰੋਹ ਜਿਹੜੇ ਨੇ ਉਹ ਰੂਲ ਕਰ ਰਹੇ ਨੇ। ਤੇ ਇਹੋ ਜਿਹੇ ਹਾਲਾਤ ਔਰ ਇਹੋ ਜਿਹੇ ਜੁਗਰਾਫੀ ਦੇ ਵਿੱਚ ਰਹਿਣ ਵਾਸਤੇ ਤੇ ਪਾਕਿਸਤਾਨ ਨੂੰ ਇੱਕ ਜਦੀਦ ਔਰ ਬੜੀ ਇਫੈਕਟਿਵ ਕਿਸਮ ਦੀ ਮਿਲਟਰੀ ਮਸ਼ੀਨ ਦੀ ਜ਼ਰੂਰਤ ਹੈ, ਔਰ ਅਗਰ ਸਾਨੂੰ ਕੋਈ ਮੁਲਕ ਬੁਲਾਉਂਦਾ ਵੀ ਹੈ ਅਸੀਂ ਉਹਦੀ ਮਦਦ ਕਰਨਾ ਸਾਡਾ ਇੱਕ
ਫਰਜ਼ ਵੀ ਨਾਲੇ ਦੁਨੀਆ ਦੇ ਵਿੱਚ ਹੋ ਵੀ ਰਿਹਾ, ਲੋਕ ਟੈਕਨੋਲੋਜੀ ਟੈਕਨੋਲੋਜੀ ਕਰ ਵੀ ਰਹੇ ਨੇ, ਤੇ ਅਗਰ ਸਾਨੂੰ ਤਾਂ ਫਾਇਦਾ ਹੁੰਦਾ ਹੈ, ਫਾਇਦਾ ਹੁੰਦਾ ਤੇ ਉਹ ਜ਼ਰੂਰ ਲੈਣਾ ਚਾਹੀਦਾ ਹੈ। ਔਰ ਜਾਰਡਨ ਕੋਈ ਉਹਨਾਂ ਦੇ ਹੁਕਮਰਾਨ ਕੋਈ ਬੇਵਕੂਫ ਤੇ ਨਹੀਂ ਹੈਗੇ ਨਾ ਕਿ ਉਹ ਕਿਸੇ ਹੋਰ ਮੁਲਕ ਕੋਲ ਵੀ ਜਾ ਸਕਦੇ ਨੇ, ਉਹ ਮਿਸਰ ਕੋਲ ਵੀ ਜਾ ਸਕਦੇ ਨੇ, ਤੁਰਕੀ ਕੋਲ ਵੀ ਜਾ ਸਕਦੇ ਨੇ। ਉਹ ਸਾਡੇ ਚ ਕੋਈ ਦੇਖਣਗੇ ਤੇ ਸਾਡੇ ਕੋਲ ਆਣਗੇ ਨਾ। ਤੇ ਮੇਰਾ ਖਿਆਲ ਹੈ ਕਿ ਸਾਡੀ ਕਾਮਯਾਬੀ ਯਾਨੀ ਕਿ ਠੀਕ ਹੋ ਗਿਆ ਸਾਹਿਬ, ਮੈਂ ਸਮਝਦਾ। ਤੇ ਹੁਣ ਇਜਾਜ਼ਤ ਲੈਣ ਦਾ ਵਕਤ ਆ ਗਿਆ ਤੁਹਾਡਾ ਬਿਲਕੁਲ ਇਜਾਜ਼ਤ ਲੈਣ ਤੇ ਬਣਦਾ ਹੈ, ਕਿਉਂਕਿ ਜ਼ਿਆਦਾ ਦੇਰ ਬੜੀਆਂ ਗੱਲਾਂ ਅਸੀਂ ਕਰ ਲਈਆਂ, ਤਾਂ ਬਿਹਤਰ ਹੈ ਰੁਖਸਤ ਲਿੱਤੀ ਹੈ। ਨਾਜ਼ਰੀਨ, ਪਾਕਿਸਤਾਨ ਨੂੰ ਆਲਮੀ ਸੱਤਾ ਤੇ ਪਾਕ ਭਾਰਤ ਜੰਗ ਤੋਂ ਬਾਅਦ, ਹਾਲਾਂਕਿ ਜੰਗ ਤੇ ਬੜੇ ਛੋਟੇ ਜਿਹੀ ਮੁੱਦਤ ਲਈ ਹੋਈ ਸੀ, ਲੇਕਿਨ ਜਿਵੇਂ ਅਸੀਂ ਇੰਡੀਆ ਦਾ ਜਿਹੜਾ ਇੱਕ ਬੁੱਤ ਬਣਿਆ ਸੀ ਹਵਾ 'ਚ, ਉਹਨੂੰ ਅਸੀਂ ਦਰਾਮ ਨਾਲ ਜ਼ਮੀਨ ਤੇ ਸੁੱਟਿਆ ਤੇ ਆਲਮੀ ਸਤਹ ਤੇ ਸਾਨੂੰ ਬਹੁਤ ਕਾਮਯਾਬੀ ਉਹ ਤੋਂ ਮਿਲੀ ਤੇ ਮਿਲ ਵੀ ਰਹੀ, ਸਿਲਸਿਲਾ ਜਾਰੀ ਹੈ। ਤੇ ਹੁਣ ਜਿਵੇਂ ਤੁਸੀਂ ਸੁਣੀਏ ਚੋਇਲ ਸਾਹਿਬ ਦੀ ਗੱਲ ਵੀ ਕਿ ਉਰਦਨ ਨਾਲ ਕੋਈ ਸਾਡੇ ਡਿਫੈਂਸ ਮਾਮਲਾਤ ਜਿਹੜੇ ਨੇ ਉਹ ਵੀ ਹੋ ਰਹੇ ਨੇ, ਤੇ ਗਜ਼ਾ ਦੇ ਮਾਮਲੇ 'ਚ ਵੀ ਪਾਕਿਸਤਾਨ ਬੜਾ ਅਹਿਮ ਰੋਲ ਜਿਹੜਾ ਵੇ ਉਹ ਅਦਾ ਕਰ ਰਿਹਾ। ਤੇ ਬਹਰਹਾਲ ਪ੍ਰੋਗਰਾਮ ਦਾ ਵਕਤ ਹੋ ਗਿਆ ਜੀ ਖਤਮ, ਤੇ ਹੁਣ ਹਾਜ਼ਰ ਹੋਵਾਂਗੇ ਜੁਮੇਰਾਤ ਨੂੰ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।